ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਅੱਜ ਅਸੀਂ ਦੋ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਜਿਸ ਕਿਸਮ ਦਾ ਮਾਹੌਲ ਬਣ ਗਿਆ ਹੈ, ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਤੇ ਜਿਵੇਂ ਲਗਭਗ ਦੋ ਫਾੜ ਹੋ ਗਈ ਆਮ ਆਦਮੀ ਪਾਰਟੀ, ਉਹਦਾ ਜ਼ਿਕਰ ਕਰਾਂਗੇ। ਸੁਖਪਾਲ ਸਿੰਘ ਖਹਿਰਾ ਦਾ ਧੜਾ ਜਿਹੜਾ ਆ ਉਹ ਇੱਕ ਪਾਰਟੀ ਦੇ ਅੰਦਰ ਰਹਿ ਕੇ ਨਵੀਂ ਪਾਰਟੀ ਦੀ ਉਸਾਰੀ ਕਰਨ ਦਾ ਦਾਅਵਾ ਕਰ ਰਿਹਾ ਹੈ, ਉਹ ਕਿੰਨਾ ਕੁ ਸਫਲ ਉਹਦੇ 'ਚ ਹੋ ਸਕਦੇ ਨੇ, ਤੇ ਉਹਨਾਂ ਦਾ ਰਾਜਨੀਤਿਕ ਭਵਿੱਖ ਤੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਸਿਆਸੀ ਭਵਿੱਖ ਕੀ ਬਣਨ ਵਾਲਾ ਹੈ, ਇਹਦੇ ਤੇ ਚਰਚਾ ਰਹੇਗੀ। ਦੂਸਰੇ ਸੈਗਮੈਂਟ ਦੇ ਵਿੱਚ ਅਸੀਂ ਦੋ ਗੱਲਾਂ ਕਰਨੀਆਂ। ਨੰਬਰ ਇੱਕ ਤਾਂ ਅਸੀਂ ਕਰਾਂਗੇ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦਾ ਜਿਹੜਾ ਰੌਲਾ ਹੈ, ਕੀ 2019 ਦੀਆਂ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਯਾਨੀ EVMs ਰਾਹੀਂ ਹੋਣੀਆਂ ਚਾਹੀਦੀਆਂ, ਜਾਂ ਜਿਹੜੀ ਆਵਾਜ਼ ਉੱਠ ਰਹੀ ਹੈ ਬੈਲਟ ਪੇਪਰ ਰਾਹੀਂ ਹੋਣੀਆਂ ਚਾਹੀਦੀਆਂ, ਕਿਉਂਕਿ 17-18 ਵਿਰੋਧੀ ਪਾਰਟੀਆਂ ਇੱਕ ਡੈਪੂਟੇਸ਼ਨ ਲੈ ਕੇ ਭਾਰਤੀ ਚੋਣ ਕਮਿਸ਼ਨਰ ਦੇ ਕੋਲ ਜਾਣ ਵਾਲੀਆਂ, ਇਹ ਮੰਗ ਲੈ ਕੇ ਕਿ ਵੋਟਾਂ ਜਿਹੜੀਆਂ 2019 ਦੀਆਂ ਉਹ ਬੈਲਟ ਪੇਪਰ 'ਤੇ ਪਵਾਈਆਂ ਜਾਣ। ਤੇ ਦੂਸਰੇ ਸੈਗਮੈਂਟ ਦੇ ਵਿੱਚ ਅਖੀਰ ਦੇ ਵਿੱਚ ਅਸੀਂ ਮੁਜ਼ੱਫਰਪੁਰ ਦੀ ਘਟਨਾ ਦੇ ਹਵਾਲੇ ਦੇ ਨਾਲ, ਜਿਹੜੀ ਬਲਾਤਕਾਰ ਦੀ ਘਟਨਾ ਹੋਈ ਹੈ, ਜਿੱਥੇ ਸ਼ੈਲਟਰ ਹੋਮਸ ਦੇ ਵਿੱਚ 34 ਬੱਚਿਆਂ ਦੇ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਬਿਹਾਰ ਦਾ ਮੁਜ਼ੱਫਰਪੁਰ ਇਲਾਕਾ ਜਿੱਥੇ ਸਾਰਾ ਘਟਨਾ ਚੱਕਰ ਵਾਪਰਿਆ, ਉਹਦੇ ਹਵਾਲੇ ਨਾਲ ਭਾਰਤ ਦੇ ਵਿੱਚ ਕਿਵੇਂ ਔਰਤਾਂ ਦੀ ਇੱਜ਼ਤ ਆਬਰੂ ਮਿੱਟੀ 'ਚ ਮਿਲਾਈ ਜਾ ਰਹੀ ਹੈ ਤੇ ਕੀ ਹੋਣਾ ਚਾਹੀਦਾ ਹੈ, ਇਹਦੀ ਚਰਚਾ ਕਰਾਂਗੇ। ਸੋ ਅਸੀਂ ਚੱਲਦੇ ਹਾਂ ਸਾਡੇ ਪਹਿਲੇ ਸੈਗਮੈਂਟ ਦੇ ਪਹਿਲੇ ਮੁੱਦੇ ਵੱਲ। ਆਮ ਆਦਮੀ ਪਾਰਟੀ ਜਿਵੇਂ ਪੰਜਾਬ ਦੇ ਵਿੱਚ ਅੱਜ ਜਿਸ ਸਥਿਤੀ 'ਚ ਪਹੁੰਚ ਗਈ ਹੈ, ਉਹਦੇ ਤੋਂ ਚਰਚਾ ਸ਼ੁਰੂ ਕਰਦੇ ਹਾਂ। ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਸੁਤੰਤਰ ਯੂਨਿਟ ਦੇ ਤੌਰ ਦੇ ਉੱਤੇ ਤਸੱਵਰ ਕੀਤਾ ਤੇ ਉਹਨੂੰ ਐਲਾਨ ਦਿੱਤਾ ਹੈ। ਬਠਿੰਡਾ ਕਨਵੈਨਸ਼ਨ 'ਚ ਇਹ ਕੁਝ ਹੋਇਆ। ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਦੇ ਵਿਰੋਧ ਵਿੱਚ ਪਿਛਲੇ ਲੰਘੇ ਵੀਰਵਾਰ ਨੂੰ ਜਿਹੜੀ ਇੱਕ ਕਨਵੈਨਸ਼ਨ ਹੋਈ ਬਠਿੰਡੇ 'ਚ, ਉਹਦੇ 'ਚ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਦੀ ਅਗਵਾਈ 'ਚ ਕੁਝ ਮਤੇ ਵੀ ਪਾਸ ਕੀਤੇ ਗਏ, ਤੇ ਇਸ ਕਨਵੈਨਸ਼ਨ ਦੇ ਵਿੱਚ ਇੱਕ ਕਿਸਮ ਦੀ ਖੁੱਲੀ ਜੰਗ ਦਾ ਐਲਾਨ ਕਰ ਦਿੱਤਾ ਹੈ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੇ। ਤੇ ਪਾਰਟੀ ਦੀ ਜਿਹੜੀ ਪੰਜਾਬ ਯੂਨਿਟ ਹੈ ਉਹਨੂੰ ਆਜ਼ਾਦ ਐਲਾਨ ਦਿੱਤਾ, ਇਹਦਾ ਮਤਾ ਪਾਸ ਕਰ ਦਿੱਤਾ ਉਹਨਾਂ ਨੇ ਵੀ ਅਸੀਂ ਖੁਦ ਮੁਖਤਿਆਰ ਹੈ। ਤੇ ਨਾਲ ਦੀ ਨਾਲ ਇਹ ਕਹਿ ਦਿੱਤਾ ਹੈ ਕਿ ਪਾਰਟੀ ਦੀ ਜਥੇਬੰਦੀ 'ਚ ਜਿਹੜੇ ਜਿੰਨੇ ਵੀ ਅਹੁਦੇ ਹੈ ਆਮ ਆਦਮੀ ਪਾਰਟੀ 'ਚ, ਉਹ ਸਾਰੇ ਅਸੀਂ ਰੱਦ ਕਰ ਦਿੱਤੇ ਹੈ, ਤੇ ਦਿੱਲੀ ਹਾਈ ਕਮਾਨ ਦਾ ਕੋਈ ਫੈਸਲਾ ਅਸੀਂ ਮੰਨਣਾ ਨਹੀਂ ਹੈ, ਤੇ ਅਸੀਂ ਪੰਜਾਬ ਵਾਲੇ ਆਪਣੇ ਫੈਸਲੇ ਆਪ ਲਿਆ ਕਰਾਂਗੇ। ਜਿਹੜੀ ਬਠਿੰਡਾ ਕਨਵੈਨਸ਼ਨ ਹੋਈ ਹੈ, ਇਹਦੇ 'ਚ 6 MLA ਪਹੁੰਚੇ ਹੈ। ਜੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵੀ ਵਿੱਚ ਸ਼ਾਮਲ ਕਰ ਦਈਏ ਤਾਂ ਇਹ 7 ਹੋ ਜਾਂਦੇ ਹੈ। ਇਹ MLA ਹੈ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਕਮਾਲੂ, ਜੱਗਾ ਹਿੱਸੋਵਾਲ ਤੇ ਬਲਦੇਵ ਸਿੰਘ ਜੈਤੋ, ਪਿਰਮਲ ਸਿੰਘ। ਇਹ 7 ਕੁੱਲ ਮਿਲਾ ਕੇ MLA ਸੀਗੇ, ਜਿਨ੍ਹਾਂ ਨੇ ਇੱਕ ਸੁਰ 'ਚ ਗੱਲ ਕਹੀ ਕਿ ਪੰਜਾਬੀਓ, ਅਸੀਂ ਤੁਹਾਡੇ ਵਾਸਤੇ ਹੈ, ਤੁਸੀਂ ਸਾਡੇ ਤੇ ਭਰੋਸਾ ਕਰੋ ਤੇ ਅਸੀਂ ਤੁਹਾਡੇ ਭਰੋਸੇ ਨੂੰ ਕਦੇ ਜ਼ਿੰਦਗੀ 'ਚ ਤੋੜਾਂਗੇ ਨਹੀਂ। ਇਹਦੇ 'ਚ ਅਸੀਂ ਵਨ ਬਾਈ ਵਨ ਕੁਝ ਚਰਚਾ ਕਰਨੀ ਆ ਬੜੀ ਸੰਖੇਪ ਦੇ ਵਿੱਚ। ਇਹ ਜਿਹੜੇ ਮਤੇ ਪਾਸ ਕੀਤੇ ਗਏ, ਪਹਿਲਾਂ ਉਹ ਦੇਖ ਲਈਏ। 6 ਦੇ ਕਰੀਬ ਮਤੇ ਪਾਸ ਕੀਤੇ ਗਏ। ਨੰਬਰ 1 ਮਤਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹ ਇਹ ਹੈ ਵੀ ਅਸੀਂ ਪੰਜਾਬ ਲਈ ਖੁਦ ਮੁਖਤਿਆਰੀ ਮੰਗਦੇ ਹਾਂ। ਪੰਜਾਬ ਲਈ ਖੁਦ ਮੁਖਤਿਆਰੀ ਮੰਗਣ ਦਾ ਜਿਹੜਾ ਮਤਾ, ਉਹ ਇਹ ਨਹੀਂ ਕਿ ਪੰਜਾਬ ਸੂਬੇ ਲਈ ਉਹ ਖੁਦ ਮੁਖਤਿਆਰੀ ਦੀ ਮੰਗ ਕਰਦੇ ਆ। ਉਹ ਕਹਿ ਰਹੇ ਕਿ ਅਸੀਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ, ਉਹਦਾ ਯੂਨਿਟ ਪੰਜਾਬ ਵਾਲਾ, ਉਹ ਖੁਦ ਮੁਖਤਿਆਰ ਹੋਵੇ, ਆਪਣੇ ਫੈਸਲੇ ਆਪ ਕਰੇ। ਇੱਕ ਮਤਾ ਪਹਿਲਾਂ ਇਹ ਪਾਸ ਕੀਤਾ ਗਿਆ। ਦੂਜਾ ਮਤਾ ਉਹਨਾਂ ਨੇ ਇਹ ਪਾਸ ਕੀਤਾ ਕਿ ਜਿੰਨੇ ਵੀ ਅਹੁਦੇ ਨੇ ਉਹ ਸਾਰੇ ਅਸੀਂ ਰੱਦ ਕਰ ਦਿੰਦੇ ਹਾਂ ਮਤੇ ਰਾਹੀਂ, ਤੇ ਆਉਣ ਵਾਲੇ ਦਿਨਾਂ 'ਚ ਅਸੀਂ ਨਵੀਂ ਪਾਰਟੀ ਬਣਾਵਾਂਗੇ, ਪਾਰਟੀ ਦੇ ਅੰਦਰ ਰਹਿ ਕੇ, ਤੇ ਨਵੇਂ ਅਹੁਦੇਦਾਰ ਇਹਦੇ 'ਚ ਲਾਏ ਜਾਣਗੇ। ਇਹ ਮਤਾ ਵੀ ਪਾਸ ਕੀਤਾ ਗਿਆ। ਇੱਕ ਮਤਾ ਪਾਸ ਕੀਤਾ ਗਿਆ ਕਿ ਹਰਪਾਲ ਸਿੰਘ ਚੀਮਾ ਨੂੰ ਜਿਹੜਾ ਬਤੌਰ ਵਿਰੋਧੀ ਧਿਰ ਦਾ ਆਗੂ ਲਾ ਦਿੱਤਾ ਗਿਆ, ਉਹਦੀ ਨਿਯੁਕਤੀ ਅਸੀਂ ਮੰਨਦੇ ਨਹੀਂ, ਇਹਨੂੰ ਅਸੀਂ ਰੱਦ ਕਰ ਦਿੱਤਾ। ਅਗਲਾ ਮਤਾ ਪਾਸ ਕੀਤਾ ਗਿਆ ਕਿ ਲੋੜ ਪੈਣ ਤੇ ਅਸੀਂ ਹਮਖਿਆਲੀ ਪਾਰਟੀ ਨਾਲ ਗੱਠਜੋੜ ਕਰਾਂਗੇ, ਹਾਲੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਰਵਾਂਗੇ। ਇੱਕ ਮਤਾ ਪਾਸ ਕੀਤਾ ਗਿਆ ਕਿ 12 ਅਗਸਤ ਤੋਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਜਾਣਾ ਸ਼ੁਰੂ ਕਰਨਾ ਤੇ ਹੁਸ਼ਿਆਰਪੁਰ ਤੋਂ ਕੰਮ ਸ਼ੁਰੂ ਕਰਾਂਗੇ। ਲਗਾਤਾਰ ਜਿਹੜੇ ਸਾਡੇ ਵਲੰਟੀਅਰ ਨਾਲ ਮੀਟਿੰਗਾਂ ਕਰਾਂਗੇ, ਤੇ ਉਹ ਮੀਟਿੰਗਾਂ ਕਰਕੇ ਅਸੀਂ ਪਾਰਟੀ ਦੀ ਨਵੀਂ ਉਸਾਰੀ ਕਰਾਂਗੇ। ਇੱਕ ਮਤਾ ਪਾਸ ਇਹ ਕੀਤਾ ਗਿਆ ਕਿ ਤੁਸੀਂ ਇਹ ਕਰੋ, ਯਾਨੀ ਜਿਹੜੇ ਲੋਕ ਉੱਥੇ ਆਏ ਸੀ, ਇਹ ਕਰੋ ਕਿ ਜਿੰਨੇ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਜਿਹੜੇ ਗਦਾਰ ਨੇ, ਉਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਯਾਨੀ ਜਿਹੜੇ
ਇਹਨਾਂ ਦੀ ਕਨਵੈਨਸ਼ਨ 'ਚ ਨਹੀਂ ਆਏ, ਉਹਨਾਂ ਨੂੰ ਇਹ ਗੱਦਾਰ ਕਹਿ ਰਹੇ ਸੀ। 13 MLA ਚਲੇ ਗਏ ਦਿੱਲੀ, 7 ਰਹਿ ਗਏ ਪਿੱਛੇ ਬਠਿੰਡੇ। ਜਿਹੜੇ ਦਿੱਲੀ ਚਲੇ ਗਏ ਉਹਨਾਂ ਨੂੰ ਗੱਦਾਰ ਕਹਿ ਰਹੇ ਸੀ ਤੇ ਕਿਹਾ ਗਿਆ ਮਤੇ ਦੇ ਰੂਪ ਦੇ ਵਿੱਚ ਵੀ ਇਹਨਾਂ ਨੂੰ ਪਿੰਡਾਂ 'ਚ ਨਾ ਵੰਡ ਦਿਓ। ਤੇ ਇਹਨਾਂ ਲੀਡਰਾਂ ਨੇ ਦਿੱਲੀ ਦੇ ਲੀਡਰਾਂ ਦੇ ਪਿੱਛੇ ਲੱਗ ਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ। ਇਸ ਕਰਕੇ ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਨੂੰ ਸਵਾਲ ਕਰੋ। ਇਹ ਮਤਾ ਪਾਸ ਕੀਤਾ ਗਿਆ। ਇੱਕ ਮਤਾ ਬਹੁਤ ਇੰਪੋਰਟੈਂਟ ਰਿਹਾ ਐਨਰਾਈਜ਼ ਵਾਸਤੇ, ਜਿਹੜਾ ਪਾਸ ਇਹਨਾਂ ਨੇ ਕੀਤਾ ਕਿ ਐਨਰਾਈਜ਼ ਨੇ ਸਾਡੀ ਬੜੀ ਮਦਦ ਕੀਤੀ ਹੈ। ਐਨਰਾਈਜ਼ ਭਰਾਵਾਂ ਨੂੰ ਭੈਣਾਂ ਨੂੰ ਅਸੀਂ ਧੰਨਵਾਦ ਵੀ ਦਿੰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੀ ਉਹ ਮਦਦ ਕਰਦੇ ਰਹਿਣ। ਹੁਣ ਸਾਡੀਆਂ ਟਿੱਪਣੀਆਂ ਇਹਨਾਂ ਸਾਰੀਆਂ ਗੱਲਾਂ ਤੇ ਆਉਣ ਵਾਲੀਆਂ। ਨੰਬਰ 1 ਗੱਲ ਜਿਹੜੀ ਅਸੀਂ ਕਰਨੀ ਚਾਹੁੰਦੇ ਹਾਂ, ਜਿਹੜਾ ਇਕੱਠ ਹੈ ਉਹ ਕਦੀ ਵੀ ਇਹ ਤੈਅ ਨਹੀਂ ਕਰਦਾ ਹੁੰਦਾ ਵੀ ਹਾਂ ਕੋਈ ਬਦਲ ਪੰਜਾਬ ਦੇ ਵਿੱਚ ਬਣ ਰਿਹਾ। ਪਹਿਲੀ ਗੱਲ ਅਸੀਂ ਇਹੀ ਕਹਿਣੀ ਚਾਹੁੰਦੇ ਹਾਂ ਵੀ ਦਾਅਵਾ ਇਹ ਕੀਤਾ ਗਿਆ ਕਿ ਉੱਥੇ ਬਠਿੰਡਾ ਕਨਵੈਨਸ਼ਨ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਦੇ ਵਿੱਚ 25 ਤੋਂ 30 ਹਜ਼ਾਰ ਦਾ ਇਕੱਠ ਹੋਇਆ। ਕੁਝ ਲੋਕ ਤਾਂ 40 ਤੋਂ 50 ਹਜ਼ਾਰ ਵੀ ਕਹਿ ਰਹੇ ਆ, ਪਰ ਸਾਡੀ ਆਪਣੀ ਸਮਝਦਾਰੀ ਇਹ ਹੈ ਜੇ ਹੈਡ ਕਾਊਂਟ ਕਰੀਏ ਤਾਂ ਉੱਥੇ 8 ਤੋਂ 10 ਹਜ਼ਾਰ ਦੇ ਕਰੀਬ ਇਕੱਠ ਸੀ। ਪਰ ਕੀ 8 ਤੋਂ 10 ਹਜ਼ਾਰ ਇਕੱਠ ਹੋਵੇ ਜਾਂ 25 ਤੋਂ 30 ਹਜ਼ਾਰ ਇਕੱਠ ਹੋਵੇ ਜਾਂ 50 ਹਜ਼ਾਰ ਵੀ ਇਕੱਠ ਹੋਵੇ, ਜੇ 1 ਲੱਖ ਵੀ ਇਕੱਠ ਹੋਵੇ, ਕੀ ਇਕੱਠ ਇਹ ਤੈਅ ਕਰ ਦਿੰਦਾ ਹੁੰਦਾ ਕਿ ਕੋਈ ਤੀਜਾ ਬਦਲ ਸੱਚਮੁੱਚ ਅਮਲੀ ਰੂਪ ਅਖਤਿਆਰ ਕਰੇਗਾ ਪੰਜਾਬ ਦੇ ਵਿੱਚ? ਮੈਨੂੰ ਨਹੀਂ ਲੱਗਦਾ। ਜੇ ਇਕੱਠ ਇਹ ਤੈਅ ਕਰਦਾ ਹੁੰਦਾ ਤਾਂ ਫਿਰ ਤੁਹਾਨੂੰ ਯਾਦ ਕਰਨਾ ਚਾਹੀਦਾ ਖਟਕੜ ਕਲਾਂ ਦਾ ਉਹ ਇਕੱਠ ਜਿਹੜਾ ਮਨਪ੍ਰੀਤ ਬਾਦਲ ਨੇ ਬੁਲਾਇਆ ਸੀ ਅੱਜ ਤੋਂ 6-7 ਸਾਲ ਪਹਿਲਾਂ, ਜਦੋਂ ਉਹਨਾਂ ਨੇ ਪੀਪਲਜ਼ ਪਾਰਟੀ ਬਣਾਈ। ਬਹੁਤ ਵੱਡਾ ਇਕੱਠ ਸੀ ਤੇ ਲੱਗਦਾ ਸੀ ਪੰਜਾਬ ਦੇ ਵਿੱਚ ਇੱਕ ਵੱਡਾ ਬਦਲ ਪੈਦਾ ਹੋ ਰਿਹਾ। ਪਰ ਕੀ ਹੋਇਆ? 4% ਵੋਟਾਂ ਵੀ ਨਹੀਂ ਮਿਲ ਸਕੀਆਂ, 4% ਵੋਟਾਂ ਵੀ ਨਹੀਂ ਮਿਲ ਸਕੀਆਂ। ਤੇ ਅੱਜ ਉਹੀ ਮਨਪ੍ਰੀਤ ਬਾਦਲ ਜਿਹੜੇ ਪੰਜਾਬ ਦੇ ਵਿੱਚ ਬਦਲ ਲਿਆਉਣ ਦੀ ਗੱਲ ਕਰਦੇ ਸੀ, ਜਿਹੜੇ ਖਟਕੜ ਕਲਾਂ ਜਾ ਕੇ ਉੱਥੋਂ ਦੀ ਮਿੱਟੀ ਆਪਣੇ ਮੱਥੇ ਨਾਲ ਲਾ ਕੇ ਭਗਤ ਸਿੰਘ ਦੀਆਂ ਸੌਹਾਂ ਖਾ ਕੇ ਇਹ ਕਹਿ ਰਹੇ ਸੀ ਕਿ ਮੈਂ ਨਿਜ਼ਾਮ ਬਦਲ ਦਾਂਗਾ, ਉਹੀ ਮਨਪ੍ਰੀਤ ਬਾਦਲ ਹੈ। ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਹੈ। ਇਹ ਹੈ ਬਦਲ। ਜੇ ਇਕੱਠ ਹੀ ਬਦਲ ਪੈਦਾ ਕਰ ਦਿੰਦੇ ਤਾਂ ਫਿਰ ਭਾਈ ਇਕੱਠ ਤਾਂ ਲੋਕ ਭਲਾਈ ਪਾਰਟੀ ਵਾਲਿਆਂ ਨੇ ਵੀ ਬੜੇ ਕੀਤੇ ਸੀ ਬਲਵੰਤ ਸਿੰਘ ਰਾਮੂਵਾਲੀਆ ਦੀ ਅਗਵਾਈ ਦੇ ਵਿੱਚ, ਤੇ ਉਹ ਲੋਕ ਭਲਾਈ ਪਾਰਟੀ ਦਾ ਭੋਗ ਪਾ ਕੇ ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ 'ਚ ਗਏ। ਉਹਨਾਂ ਨੂੰ ਛੱਡ ਕੇ ਮੁੜ ਕੇ ਉੱਤਰ ਪ੍ਰਦੇਸ਼ ਜਾ ਵੜੇ, ਉੱਤਰ ਪ੍ਰਦੇਸ਼ 'ਚ ਜਾ ਕੇ ਉੱਥੋਂ ਦੀ ਸਰਕਾਰ 'ਚ ਮੰਤਰੀ ਬਣੇ ਤੇ ਹੁਣ ਫਿਰ ਵਾਪਸ ਆ ਗਏ। ਕਹਿੰਦੇ ਮੈਂ ਇੱਕ ਵਾਰੀ ਫਿਰ ਲੋਕ ਭਲਾਈ ਪਾਰਟੀ ਜਿਉਂਦੀ ਕਰਨੀ ਹੈ। ਉਹ ਸੌਦੇਬਾਜ਼ੀ ਦੀ ਸਿਆਸਤ ਹੈ ਵੀ ਹੁਣ ਫਿਰ ਲੋਕ ਭਲਾਈ ਪਾਰਟੀ ਦੇ ਨਾਂ ਤੇ ਜਿੱਦਾਂ ਅੱਗੇ ਅਕਾਲੀਆਂ ਨਾਲ ਸੌਦਾ ਹੋਇਆ ਸੀ ਹੁਣ ਕਿਸੇ ਹੋਰ ਨਾਲ ਸੌਦਾ ਹੋ ਜਾਏ। ਹੁਣ ਫਿਰ ਇੱਕ ਵਾਰੀ ਪਾਰਟੀ ਉਭਾਰਾਂਗੇ ਲੋਕ ਭਲਾਈ ਪਾਰਟੀ, ਫਿਰ ਉਹਦਾ ਭੋਗ ਪਾ ਕੇ ਕਾਂਗਰਸ 'ਚ ਮਰਜ ਕਰ ਦਾਂਗੇ ਤੇ ਫਿਰ ਆਪਣੀ ਕੋਈ ਨਾ ਕੋਈ ਹਕੂਮਤ ਦੇ ਵਿੱਚੋਂ ਹਿੱਸੇਦਾਰੀ ਲੈ ਲਾਂਗੇ। ਇਹ ਸਿਆਸਤ ਹੈ, ਬਦਲ ਦੀ ਸਿਆਸਤ ਨਹੀਂ ਹੈ। ਜੇ ਇਕੱਠ ਹੀ ਬਦਲ ਪੈਦਾ ਕਰਦੇ ਤਾਂ ਤੁਹਾਨੂੰ ਯਾਦ ਕਰਨਾ ਚਾਹੀਦਾ ਵੀ ਇਕੱਠ ਤੋਂ ਵੀ ਅੱਗੇ ਜਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਸ ਦੌਰ ਦੇ ਵਿੱਚ ਜਦੋਂ ਪੰਜਾਬ ਬਣ ਰਿਹਾ ਸੀ, ਪੰਜਾਬੀਆਂ ਨੇ 8 MP ਜਿਤਾਏ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ, ਤੇ ਖੁਦ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੱਡੀ ਲੀਡ ਦੇ ਨਾਲ ਤਰਨਤਾਰਨ ਤੋਂ ਜਿਤਾਇਆ। ਉਦੋਂ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਸਿਮਰਨਜੀਤ ਸਿੰਘ ਮਾਨ ਜਿੱਤੇ, ਔਰ ਉਸ ਤੋਂ ਬਾਅਦ ਉਹ ਪਾਰਲੀਮੈਂਟ ਦੇ ਵਿੱਚ ਉਹ ਰੋਲ ਅਦਾ ਨਹੀਂ ਕਰ ਸਕੇ ਜਿਹਦੀ ਉਹਨਾਂ ਤੋਂ ਤਵੱਕੋ ਸੀ। 8 MP ਜਿਤਾ ਕੇ ਵੀ ਪੰਜਾਬ ਦੇ ਵਿੱਚ ਉਹ ਬਦਲ ਨਹੀਂ ਪੈਦਾ ਕਰ ਸਕੇ। ਅੱਜ ਕਿਸੇ ਪਿੰਡ ਦੀ ਪੰਚਾਇਤ ਦੇ ਇੱਕ ਮੈਂਬਰ ਜੋਗੀਆਂ ਵੋਟਾਂ ਵੀ ਉਹਨਾਂ ਦੇ ਕੋਲ ਨਹੀਂ, ਨਾਲੇ ਉਹ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਚੋਣਾਂ ਲੜਦੇ ਆ। ਸੋ ਇਕੱਠ ਜਾਂ ਬਹੁਤ ਸਾਰੇ MP ਜਿਤਾ ਲੈਣੇ ਜਾਂ MLA ਜਿਤਾ ਲੈਣੇ ਉਹ ਬਦਲ ਨਹੀਂ ਪੈਦਾ ਕਰਦੇ। ਬਦਲ ਵਿਚਾਰਧਾਰਾ ਦੀ ਜ਼ਮੀਨ ਤੇ ਖੜਾ ਹੁੰਦਾ ਹੈ। ਇਸ ਕਰਕੇ ਮੈਂ ਸਮਝਦਾ ਕਿ ਬਠਿੰਡੇ ਦੀ ਕਨਵੈਨਸ਼ਨ 'ਚ ਜਿਹੜਾ ਇੱਕ ਬਦਲ ਦੀ ਸਿਆਸਤ ਦੇਣ ਦੀ ਗੱਲ ਕੀਤੀ ਗਈ ਹੈ ਉਹ ਅਮਲੀ ਰੂਪ ਦੇ ਵਿੱਚ ਤਾਂ ਹੀ ਠੀਕ ਢੰਗ ਦੇ ਨਾਲ ਸਿਰੇ ਚੜ੍ਹ ਸਕਦੀ ਹੈ ਜੇ ਇੱਕ ਵਿਚਾਰਧਾਰਾ ਦੀ ਜ਼ਮੀਨ ਤੇ ਖੜ ਕੇ ਲੋਕਾਂ ਦੇ ਹੱਕ ਦੀ ਵਿਚਾਰਧਾਰਾ ਜਿਹੜੀ ਉਹਨੂੰ ਉਸਾਰ ਕੇ ਉਹਦੇ ਤੇ ਪਾਰਟੀ ਨੂੰ ਨਵੇਂ ਸਿਰਿਓਂ ਉਸਾਰਿਆ ਜਾਏ ਤੇ ਜਿਹੜੇ ਚੱਲੇ ਹੋਏ ਕਾਰਤੂਸ ਉਹਨਾਂ ਤੋਂ ਪਿੱਛਾ ਛੁਡਾਇਆ ਜਾਏ। ਕੁਝ ਗੱਲਾਂ ਹੋਰ ਇਹਦੇ 'ਚ ਮੈਂ ਕਰਨੀਆਂ ਚਾਹੁੰਦਾ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨੇ ਉੱਥੇ ਕਿਹਾ ਕਨਵੈਨਸ਼ਨ 'ਚ ਵੀ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ ਤੇ ਪੰਜਾਬੀਆਂ ਦੀ ਸਭ ਤੋਂ ਵੱਡੀ ਗਲਤੀ ਇਹ ਹੋ ਗਈ ਪੰਜਾਬੀਆਂ ਤੋਂ ਵੀ ਉਹ ਦਿੱਲੀ ਤੋਂ ਆਏ ਜਿਹੜੇ ਲੁਟੇਰੇ ਆ ਉਹਨਾਂ ਦੇ ਪਿੱਛੇ ਲੱਗ ਗਏ। ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 4 ਪਾਰਲੀਮਾਨੀ ਸੀਟਾਂ ਜਿਤਾ ਦਿੱਤੀਆਂ ਤੇ ਸੁਖਪਾਲ ਸਿੰਘ ਖਹਿਰਾ ਨੇ ਸਿੱਧੇ ਤੌਰ ਤੇ ਕੇਜਰੀਵਾਲ ਨੂੰ ਕਿਹਾ ਵੀ ਕੇਜਰੀਵਾਲ ਬਾਕੀ ਪਾਰਟੀਆਂ ਦੇ ਸਿਧਾਂਤ ਤੇ ਚੱਲ ਪਏ ਆ, ਉਹਨਾਂ ਨੇ ਪਾਰਟੀ ਦੇ ਸਿਧਾਂਤਾਂ ਦੀ ਹੱਤਿਆ ਕਰ ਦਿੱਤੀ ਹੈ, ਕਤਲ ਕਰ ਦਿੱਤਾ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਵੀ ਬਠਿੰਡਾ ਦੀ ਕਨਵੈਨਸ਼ਨ ਜਦੋਂ ਬੁਲਾਉਂਦੇ ਨੇ ਸੁਖਪਾਲ ਸਿੰਘ ਖਹਿਰਾ ਤਾਂ ਉਦੋਂ ਜਿਹੜੇ ਪੋਸਟਰ ਲਾਉਂਦੇ ਨੇ ਉਹਨਾਂ ਪੋਸਟਰਾਂ ਦੇ ਉੱਤੇ ਤਾਂ ਅਰਵਿੰਦ ਕੇਜਰੀਵਾਲ ਦੀ ਫੋਟੋ ਚਿਪਕਾਉਂਦੇ ਨੇ ਵੱਡੀ ਕਰਕੇ ਤੇ ਫਿਰ ਉਹਨਾਂ ਨੂੰ ਸੱਦਾ ਵੀ ਦਿੰਦੇ ਆ ਵੀ ਆਓ ਤੁਸੀਂ ਸਾਡੀ ਕਨਵੈਨਸ਼ਨ ਦੇ ਵਿੱਚ ਆਓ। ਉਹ ਨਹੀਂ ਆਏ,
ਉਹਨਾਂ ਨੇ ਆਪਣੇ ਵੱਖਰੇ ਐਮਐਲਏ ਉੱਥੇ ਦਿੱਲੀ ਬੁਲਾ ਲਏ ਤੇ ਉਹ ਆਏ ਨਹੀਂ। ਪੋਸਟਰਾਂ 'ਚ ਉਹਨਾਂ ਦੀ ਵੱਡੀ ਵੱਡੀ ਫੋਟੋ ਲਾਈ ਹੋਈ ਆ, ਉਹਨਾਂ ਨੂੰ ਬੁਲਾਉਂਦੇ ਆ, ਮਨੀਸ਼ ਸਿਸੋਦੀਆ ਨੂੰ ਵੀ ਬੁਲਾਉਂਦੇ ਆ ਵੀ ਆਓ। ਜੇ ਉਹ ਆ ਜਾਂਦੇ ਫਿਰ ਉਹਨਾਂ ਨੇ ਜਿਹੜਾ ਇਹ ਇਲਜ਼ਾਮ ਲਾਏ ਆ ਉਹ ਨਾ ਲਾਉਂਦੇ ਵੀ ਹਾਂ ਤੁਸੀਂ ਪਾਰਟੀ ਸਿਧਾਂਤਾਂ ਦਾ ਕਤਲ ਕਰ ਦਿੱਤਾ। ਪਾਰਟੀ ਸਿਧਾਂਤਾਂ ਦਾ ਕਤਲ ਕਿਉਂ ਹੋਇਆ, ਕਿਵੇਂ ਹੋਇਆ? ਇੱਕ ਪੂਰੇ ਦਾ ਪੂਰਾ ਵਰਤਾਰਾ ਵਾਪਰਿਆ। ਤੁਸੀਂ ਪਾਰਟੀ ਪੰਜਾਬੀਆਂ ਨੂੰ ਕਹਿ ਰਹੇ ਹੋ ਕਿ ਪੰਜਾਬੀਓ ਤੁਹਾਡੇ ਤੋਂ ਇਹ ਗਲਤੀ ਹੋ ਗਈ, ਤੁਸੀਂ ਦਿੱਲੀ ਤੋਂ ਆਏ ਲੁਟੇਰਿਆਂ ਦੇ ਪਿੱਛੇ ਲੱਗ ਗਏ। ਤੇ ਪਿੱਛੇ ਤਾਂ ਭਾਈ ਤੁਸੀਂ ਵੀ ਲੱਗੇ ਸੀ, ਤੁਸੀਂ ਵੀ ਤਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਹੋ ਆਮ ਆਦਮੀ ਪਾਰਟੀ ਦੇ ਵਿੱਚ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਦੋਵੇਂ ਪਾਸੇ ਗਲਤੀ ਹੈ। ਇੱਕ ਪਾਸੇ ਜਿਹੜੀ ਇਨਰ ਡੈਮੋਕ੍ਰੇਸੀ ਦੀ ਗੱਲ ਕੀਤੀ ਜਾ ਰਹੀ ਹੈ ਵੀ ਅੰਦਰੂਨੀ ਜਮਹੂਰੀਅਤ ਨਹੀਂ ਹੈ, ਅੰਦਰੂਨੀ ਜਮਹੂਰੀਅਤ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ, ਇਹ ਦੋਸ਼ ਲੱਗ ਰਹੇ ਨੇ ਦਿੱਲੀ ਵਾਲਿਆਂ ਦੇ ਉੱਤੇ। ਤਾਂ ਇਹਨਾਂ ਨੇ ਵੀ ਖੁਦ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਵੀ ਕਿਹੜੀ ਇਨਰ ਡੈਮੋਕ੍ਰੇਸੀ ਦੀ ਕਦਰ ਕੀਤੀ? ਇਹਨਾਂ ਨੇ ਵੀ ਤਾਂ ਪਾਰਟੀ ਦੀ ਡਿਸਪਲਿਨ ਦਾ ਕੋਈ ਮਾਨ ਮਰਿਆਦਾ ਨਹੀਂ ਰੱਖੀ। ਹਰ ਗੱਲ ਜਿਹੜੀ ਸੋਸ਼ਲ ਮੀਡੀਆ ਤੇ ਆ ਕੇ ਕਰਨੀ ਤੇ ਪਾਰਟੀ ਪਲੇਟਫਾਰਮ ਦੇ ਉੱਤੇ ਕੋਈ ਗੱਲ ਹੀ ਨਹੀਂ ਕਰਨੀ। ਤੇ ਦੂਜੀ ਗੱਲ, ਜੇ ਤੁਹਾਨੂੰ ਲਾ ਦਿੱਤਾ ਗਿਆ, ਗਲਤ ਤਰੀਕੇ ਨਾਲ ਲਾਇਆ ਗਿਆ ਸੀ, ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਇਹ ਤਰੀਕਾ ਜਾਇਜ਼ ਨਹੀਂ ਹੈ ਕਿ ਤੁਸੀਂ ਟਵੀਟ ਕਰਕੇ ਕਿਸੇ ਨੂੰ ਉਹਦੇ ਅਹੁਦੇ ਤੋਂ ਉਤਾਰ ਦਿਓ। ਮਨੀਸ਼ ਸਿਸੋਦੀਆ ਦਾ ਇੱਕ ਟਵੀਟ ਆਉਂਦਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਉਤਾਰ ਦਿੱਤਾ ਗਿਆ, ਇਹ ਤਰੀਕਾ ਸਹੀ ਨਹੀਂ ਹੈ। ਪਰ ਇਹਦੇ ਖਿਲਾਫ ਲੜਨ ਦਾ ਇਹ ਤਰੀਕਾ ਵੀ ਸਹੀ ਨਹੀਂ ਹੈ ਵੀ ਤੁਸੀਂ ਵੀ ਅਨੁਸ਼ਾਸਨ ਤੋਂ ਬਾਹਰ ਜਾ ਕੇ ਉਹ ਸਾਰੀਆਂ ਚੀਜ਼ਾਂ ਕਰੋ ਜਿਹੜੀਆਂ ਉਹ ਕਰਦੇ ਨੇ, ਫਿਰ ਤੁਸੀਂ ਉਹਨਾਂ ਤੇ ਕੀ ਦੋਸ਼ ਲਾਉਂਦੇ ਹੋ? ਸੋ ਪਾਰਟੀ ਦੇ ਅੰਦਰ ਲੈ ਕੇ ਜੇ ਪਾਰਟੀ ਦੀ ਉਸਾਰੀ ਕਰਨੀ ਹੈ ਤਾਂ ਫਿਰ ਆਪਣੀ ਹੀ ਪਾਰਟੀ ਦੀ ਜਿਹੜੀ ਟੌਪ ਦੀ ਲੀਡਰਸ਼ਿਪ ਹੈ ਉਹਨੂੰ ਤੁਸੀਂ ਜਨਤਕ ਤੌਰ ਦੇ ਉੱਤੇ ਇੱਦਾਂ ਨਹੀਂ ਭੰਡ ਸਕਦੇ। ਫਿਰ ਤੁਸੀਂ ਆਮ ਆਦਮੀ ਪਾਰਟੀ 'ਚ ਕੀ ਕਰਦੇ ਹੋ? ਫਿਰ ਤੁਹਾਨੂੰ ਆਮ ਆਦਮੀ ਪਾਰਟੀ ਤੋਂ ਵੱਖਰਾ ਹੋ ਜਾਣਾ ਚਾਹੀਦਾ, ਪਰ ਹੁੰਦੇ ਕਿਉਂ ਨਹੀਂ? ਉਹਦਾ ਕਾਰਨ ਹੈ, ਕੁਝ ਸਮੇਂ ਵਾਸਤੇ ਕਾਰਨ ਹੈ, ਤਕਨੀਕੀ ਕਾਰਨ ਜਿਹੜੀ ਸਮਝਣ ਦੀ ਜ਼ਰੂਰਤ ਹੈ। ਇਸ ਕਰਕੇ ਨਹੀਂ ਹੁੰਦੇ ਕਿ ਜੇ ਅੱਜ ਉਹਨਾਂ ਨੇ ਪਾਰਟੀ ਨੂੰ ਛੱਡ ਦਿੱਤਾ ਤਾਂ ਫਿਰ ਉਹ ਪਾਰਟੀ ਦੇ ਵਿਧਾਇਕ ਦੇ ਤੌਰ ਦੇ ਉੱਤੇ ਵਿਚਰ ਨਹੀਂ ਸਕਣਗੇ, ਫਿਰ ਉਹਨਾਂ ਦੀ ਐਮਐਲਏਸ਼ਿਪ ਚਲੀ ਜਾਏਗੀ। ਉੱਧਰ ਦਿੱਲੀ ਵਾਲੇ ਕਿਉਂ ਨਹੀਂ ਇਹਨਾਂ ਨੂੰ ਹਾਲੇ ਤੱਕ ਰੱਦ ਕਰਦੇ ਜਾਂ ਇਹਨਾਂ ਨੂੰ ਪਾਰਟੀ 'ਚੋਂ ਨਹੀਂ ਕੱਢਦੇ? ਉਹਨਾਂ ਨੂੰ ਪਤਾ ਕਿ ਜੇ ਅਸੀਂ ਇਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਐਮਐਲਏ ਤਾਂ ਇਹ ਰਹਿਣਗੇ, ਫਿਰ ਇਹ ਵੱਖਰਾ ਧੜਾ ਬਣਾ ਲੈਣਗੇ ਤੇ ਫਿਰ ਵਿਰੋਧੀ ਧਿਰ ਦਾ ਆਗੂ ਕੌਣ ਹੋਏਗਾ? ਆਮ ਆਦਮੀ ਪਾਰਟੀ ਦੇ 13 ਐਮਐਲਏ ਰਹਿ ਗਏ ਤੇ 13 ਐਮਐਲਏ ਨਾਲ ਵਿਰੋਧੀ ਧਿਰ ਜਿਹੜੀ ਆ ਰੈਕਗਨਾਈਜ਼ ਨਹੀਂ ਹੁੰਦੀ। ਫਿਰ ਤਾਂ ਜਿਹੜੇ 14 ਐਮਐਲਏ ਆ, ਜਿਨ੍ਹਾਂ ਕੋਲ 14-15 ਐਮਐਲਏ ਆ ਅਕਾਲੀ ਦਲ, ਉਹ ਵਿਰੋਧੀ ਧਿਰ ਰੈਕਗਨਾਈਜ਼ ਹੋ ਜਾਏਗੀ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਵਿਰੋਧੀ ਧਿਰ ਦੇ ਆਗੂ ਬਣ ਜਾਣਗੇ। ਇਹ ਇੱਕ ਤਕਨੀਕੀ ਕਾਰਨ ਹੈ। ਇਸ ਤਕਨੀਕੀ ਕਾਰਨ ਕਰਕੇ ਹੀ ਉਦੋਂ ਜਦੋਂ 2 MP ਜਿਹੜੇ ਇਹਨਾਂ ਦੇ ਖਿਲਾਫ ਭੁਗਤ ਰਹੇ ਨੇ ਪਿਛਲੇ 3-3.5 ਸਾਲ ਤੋਂ, ਉਹਨਾਂ ਨੂੰ ਹਾਲੇ ਤੱਕ ਪਾਰਟੀ ਚੋਂ ਕੱਢਿਆ ਨਹੀਂ ਗਿਆ। ਹਾਲੇ ਵੀ ਉਹ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਉਹਦੀ ਜਿਹੜੇ ਆਮ ਆਦਮੀ ਪਾਰਟੀ ਦੇ MP ਦੇ ਤੌਰ ਤੇ ਜਾਣੇ ਜਾਂਦੇ ਆ, ਭਾਵੇਂ ਉਹ ਆਮ ਆਦਮੀ ਪਾਰਟੀ ਦੇ ਨਾਲ 1 ਇੰਚ ਵੀ ਨਹੀਂ ਤੁਰੇ। ਸੋ ਇਹ ਤਕਨੀਕੀ ਕਾਰਨ ਹੈ ਜਿਹਦੇ ਕਰਕੇ ਇਹ ਹਾਲੇ ਵੀ ਪਾਰਟੀ 'ਚ ਰਹਿ ਕੇ ਉਹ ਸਾਰੀ ਪਾਰਟੀ ਦੀ ਕਰਨ ਦੀ ਗੱਲਾਂ ਕਰਦੇ ਆ ਤੇ ਉਧਰ ਦਿੱਲੀ ਵਾਲੇ ਵੀ ਇਹਨਾਂ ਨੂੰ ਪਾਰਟੀ ਜਿਹੜੇ ਖਾਰਜ ਕਰਨਾ ਨਹੀਂ ਚਾਹੁੰਦੇ, ਉਹਨਾਂ ਦੇ ਆਪਣੀਆਂ ਮਜਬੂਰੀਆਂ। ਦੂਜੀ ਗੱਲ, ਇਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਇਆ ਗਿਆ ਸੀ ਸਾਨੂੰ ਉਦੋਂ ਵਿਰੋਧ ਕਰਨਾ ਚਾਹੀਦਾ ਸੀ। ਉਦੋਂ ਵਿਰੋਧ ਕਿਉਂ ਨਹੀਂ ਕੀਤਾ? ਖਹਿਰਾ ਨੇ ਕਿਹਾ ਵੀ ਅਸੀਂ ਪੰਜਾਬ 'ਚ ਆਪਣੀ ਮਿਹਨਤ ਨਾਲ ਪਾਰਟੀ ਨੂੰ ਖੜਾ ਕਰ ਸਕਦੇ ਹਾਂ ਤੇ ਅਸੀਂ ਪਾਰਟੀ ਨੂੰ ਆਜ਼ਾਦ ਵੀ ਕਰਾਉਣਾ ਚਾਹੁੰਦੇ ਹਾਂ ਦਿੱਲੀ ਵਾਲਿਆਂ ਤੋਂ। ਤੇ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਉਹਦੇ ਅਹੁਦੇ ਤੋਂ ਲਾਇਆ ਗਿਆ ਸੀ ਸਾਨੂੰ ਉਦੋਂ ਵਿਰੋਧ ਕਰਨਾ ਚਾਹੀਦਾ ਸੀ। ਉਦੋਂ ਸਿਰਫ ਕੰਵਰ ਸੰਧੂ ਬੋਲੇ ਸੀ। ਉਦੋਂ ਕਿਉਂ ਨਹੀਂ ਬੋਲੇ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਦੇ ਵਿੱਚ? ਕਿਉਂਕਿ ਉਦੋਂ ਨੂੰ ਲੱਗਦਾ ਸੀ ਵੀ ਸਾਡੀ ਸੀਟ ਵੀ ਖਤਰੇ 'ਚ ਪੈ ਸਕਦੀ ਹੈ। ਉਦੋਂ ਅਰਵਿੰਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਇਹ ਜੁਮਲੇ ਚੱਲ ਰਹੇ ਸੀ, ਇਹ ਹਰ ਦੀਵਾਰ ਉੱਪਰ ਪੰਜਾਬ 'ਚ ਲਿਖਿਆ ਸੀ। ਅੱਜ ਲਿਖਿਆ ਜਾ ਰਿਹਾ ਕੇਜਰੀਵਾਲ ਸਾਰਾ ਪੰਜਾਬ ਸੁਖਪਾਲ ਸਿੰਘ ਖਹਿਰੇ ਦੇ ਨਾਲ, ਕਿ 8-10 ਹਜ਼ਾਰ ਵਲੰਟੀਅਰ ਜਾਂ ਲੋਕ ਆ ਗਏ ਤੇ ਇਸ ਕਰਕੇ ਸਾਰਾ ਪੰਜਾਬ ਸੁਖਪਾਲ ਸਿੰਘ ਖਹਿਰੇ ਦੇ ਨਾਲ ਮੰਨਿਆ ਜਾ ਸਕਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਤੇ ਰੀਥਿੰਕ ਕਰਨਾ ਚਾਹੀਦਾ। ਵੱਖਰੀ ਪਾਰਟੀ ਬਣਾਉਣੀ ਕੋਈ ਗੁਨਾਹ ਨਹੀਂ ਹੈ, ਪਰ ਪਾਰਟੀ ਦੇ ਅੰਦਰ ਰਹਿ ਕੇ ਤੁਸੀਂ ਪਾਰਟੀ ਨਵੀਂ ਉਸਾਰਨ ਦੀਆਂ ਜਿਹੜੀਆਂ ਗੱਲਾਂ ਕਰਦੇ ਹੋ, ਤਕਨੀਕੀ ਤੌਰ ਦੇ ਉੱਤੇ ਤੁਹਾਡੀ ਮਜਬੂਰੀ ਹੋ ਸਕਦੀ ਹੈ, ਪਰ ਲੋਕ ਇਸ ਗੱਲ ਨੂੰ ਬਹੁਤਾ ਸ਼ਾਇਦ ਪੰਜਾਬ ਦੇ ਵਿੱਚ ਹੁੰਗਾਰਾ ਨਾ ਭਰਨ। ਦੂਜੀ ਗੱਲ, ਜਿਹੜੇ ਮਤੇ ਪਾਸ ਕੀਤੇ ਗਏ ਆ ਉਹ ਮਤਿਆਂ ਦੇ ਵਿੱਚ ਜਿਹੜੇ ਕੁਝ ਮਤੇ ਉਹਨਾਂ ਤੇ ਮੈਂ ਥੋੜੀ ਟਿੱਪਣੀ ਕਰਨੀ ਚਾਹੁੰਦਾ। ਉਹਨਾਂ ਮਤਿਆਂ ਤੇ ਖਾਸ ਤੌਰ ਤੇ ਜਿਹੜੇ ਐਨਰਾਈਜ਼ ਵੀਰਾਂ ਲਈ ਇੱਕ ਮਤਾ ਪਾਸ ਕੀਤਾ ਗਿਆ, ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਵੀ ਤੁਸੀਂ ਬਹੁਤ ਹੁਣ ਤੱਕ ਸਾਡੀ ਮਦਦ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਪਿੱਠ ਤੇ ਹੱਥ ਰੱਖਿਓ। ਇਹਦਾ ਅਰਥ ਹੈ ਕਿ ਐਨਰਾਈਜ਼ ਦੇ ਫੰਡਸ ਜਿਹੜੇ ਆ ਉਹਨਾਂ ਦੇ ਨਾਲ ਹੀ ਆਰਗੇਨਾਈਜ਼ ਹੁੰਦੀ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਧਿਰ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਕੁਝ ਹੁੰਗਾਰਾ ਤਾਂ ਭਾਵੇਂ ਮਿਲ ਜਾਏ ਵੀ ਪੰਜਾਬ ਦੀ ਲੋਕਾਂ ਦੀ ਉਮੀਦ ਆਮ ਆਦਮੀ ਪਾਰਟੀ ਵੱਲੋਂ ਮਿੱਟੀ ਹੋ ਗਈ ਹੈ ਤੇ ਉਮੀਦ ਫਿਰ ਤੋਂ ਅਸੀਂ ਜਗਾ ਦਿੱਤੀ ਹੈ, ਪੰਜਾਬ ਦੇ ਲੋਕ ਬੜੇ ਖੁਸ਼ ਹੈ ਸਾਡੇ ਤੋਂ, ਆਮ ਆਦਮੀ ਪਾਰਟੀ ਦਾ ਜਿਹੜੀ ਟੁੱਟ ਭੱਜ ਦੇ ਵਿੱਚੋਂ ਸਾਨੂੰ ਵੱਡਾ ਹਿੱਸਾ ਮਿਲ ਜਾਣਾ, ਪਰ ਫੰਡਸ ਨਹੀਂ ਉਸ ਰੂਪ ਦੇ ਵਿੱਚ ਮਿਲ ਸਕਣੇ। ਫੰਡਸ ਲਈ ਟੇਕ ਰੱਖਣੀਆਂ ਐਨਰਾਈਜ਼ ਦੇ ਉੱਤੇ।
ਸੋ ਐਨਰਾਈਜ਼ ਦੀ ਵੀ ਉਮੀਦ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਐਨਰਾਈਜ਼ ਦੇ ਵਿੱਚ ਵੀ ਬਹੁਤ ਨਿਰਾਸ਼ਤਾ ਵੀ ਅਸੀਂ ਜਿਨ੍ਹਾਂ ਦੀ ਮਦਦ ਕੀਤੀ ਸੀ ਆਮ ਆਦਮੀ ਪਾਰਟੀ ਦੀ, ਅਰਵਿੰਦ ਕੇਜਰੀਵਾਲ ਦੀ, ਉਹਨਾਂ ਦੀਆਂ ਜਿਹੜੀਆਂ ਕੰਮ ਕਰਨ ਦੀਆਂ ਕਾਰਜਸ਼ੈਲੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ। ਇਸ ਕਰਕੇ ਉਹ ਉਦਾਸ ਨੇ, ਉਹ ਬਦਲ ਨਹੀਂ ਬਣ ਸਕਿਆ। ਇਸ ਕਰਕੇ ਐਨਰਾਈਜ਼ ਭੈਣ ਭਰਾ ਜਿਨ੍ਹਾਂ ਨੇ ਬੜੀ ਮਦਦ ਕੀਤੀ, ਬੜੇ ਪੈਸੇ ਵੀ ਦਿੱਤੇ, ਆਪ ਖੁਦ ਆਏ ਚੋਣਾਂ ਦੇ ਦੌਰਾਨ, ਆਪਣੇ ਕਾਰੋਬਾਰ ਛੱਡ ਕੇ ਪੰਜਾਬ ਦੇ ਵਿੱਚ ਚੋਣ ਮੁਹਿੰਮ ਦੇ ਵਿੱਚ ਸਾਥ ਦਿੱਤਾ, ਉਹਨਾਂ ਦੇ ਮਨ 'ਚ ਇੱਕ ਨਿਰਾਸ਼ਤਾ ਹੈ, ਉਦਾਸੀ ਹੈ। ਪਰ ਕੁਝ ਲੋਕ ਹੁਣ ਫਿਰ ਖੁਸ਼ ਹੋ ਰਹੇ ਨੇ ਵੀ ਖਬਰੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਦੇ ਵਿੱਚ ਸੱਚਮੁੱਚ ਹੀ ਆਮ ਆਦਮੀ ਪਾਰਟੀ ਦਾ ਰੂਪ ਨਿਖਰ ਜਾਏਗਾ, ਆਮ ਆਦਮੀ ਪਾਰਟੀ ਇੱਕ ਵੱਖਰੇ ਰੂਪ ਸਾਡੇ ਸਾਹਮਣੇ ਆਏਗੀ। ਉਹਨਾਂ ਦੀਆਂ ਉਮੀਦਾਂ ਫਿਰ ਤੋਂ ਜਾਗੀਆਂ। ਇਸੇ ਕਰਕੇ ਉਹਨਾਂ ਉਮੀਦਾਂ ਨੂੰ ਪਰ ਲਾਏ ਜਾ ਰਹੇ ਨੇ ਇੱਕ ਮਤੇ ਰਾਹੀਂ, ਉਹਨਾਂ ਦੀ ਪ੍ਰਸ਼ੰਸਾ ਕਰਕੇ, ਤਾਂ ਜੋ ਉਹਨਾਂ ਦਾ ਜਿਹੜਾ ਇੱਕ ਜਿਹੜੀ ਰੀੜ੍ਹ ਦੀ ਹੱਡੀ ਇਕੋਨਮੀ ਹੁੰਦੀ ਹੈ ਉਹ ਕਾਇਮ ਰਵੇ, ਐਨਰਾਈਜ਼ ਵੱਲੋਂ ਫੰਡਸ ਆਉਂਦੇ ਰਹਿਣ, ਤੇ ਇਸ ਕਰਕੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇੱਥੇ ਮੈਂ ਇਹ ਕਹਿਣਾ ਚਾਹੁੰਦਾ ਵੀ ਐਨਰਾਈਜ਼ ਭੈਣਾਂ ਭਰਾਵਾਂ ਨੂੰ ਥੋੜ੍ਹੀ ਵਿੱਚ ਤੇ ਰਹਿ ਕੇ ਸਾਰੀਆਂ ਚੀਜ਼ਾਂ ਨੂੰ ਦੇਖਣਾ ਚਾਹੀਦਾ। ਮੈਂ ਨਹੀਂ ਕਹਿੰਦਾ ਕਿ ਤੁਸੀਂ ਸੁਖਪਾਲ ਸਿੰਘ ਖਹਿਰਾ ਦੀ ਮਦਦ ਨਾ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਬਹੁਤ ਵੱਡੇ ਇਨਕਲਾਬੀ ਆਗੂ ਬਣ ਜਾਣੇ ਨੇ ਪੰਜਾਬ ਦੇ ਵਿੱਚ, ਤੇ ਸੱਚਮੁੱਚ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਬਦਲ ਲੈ ਆਉਣਾ ਹੈ, ਆਮ ਆਦਮੀ ਪਾਰਟੀ ਤੋਂ ਵੱਖਰੇ ਹੋ ਕੇ ਵੀ, ਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੇ ਖਿਲਾਫ ਪੰਜਾਬ ਦੇ ਸੱਚਮੁੱਚ ਇੱਕ ਤੀਜਾ ਬਦਲ ਉਸਾਰਨ ਦੀ ਜੇ ਕਾਬਲੀਅਤ ਹੈ ਤਾਂ ਉਹ ਸੁਖਪਾਲ ਸਿੰਘ ਖਹਿਰੇ ਦੇ ਵਿੱਚ ਹੈ। ਤੇ ਜਿਵੇਂ ਪਹਿਲਾਂ ਲੋਕਾਂ ਨੇ ਧੋਖੇ ਖਾਧੇ ਆ, ਇੱਦਾਂ ਦਾ ਧੋਖਾ ਸੁਖਪਾਲ ਸਿੰਘ ਖਹਿਰਾ ਤੋਂ ਉਹਨਾਂ ਨੂੰ ਨਹੀਂ ਮਿਲੇਗਾ। ਜੇ ਇੱਦਾਂ ਲੱਗਦਾ ਤੁਹਾਨੂੰ, ਜੇ ਲੱਗਦਾ ਫਿਰ ਲਾਜ਼ਮੀ ਤੌਰ ਤੇ ਤੁਹਾਨੂੰ ਆਪਣੀ ਮਰਜ਼ੀ ਦੇ ਨਾਲ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਦੂਸਰੀ ਗੱਲ, ਹਰ ਬੰਦੇ ਦੀ ਰਾਜਨੀਤਿਕ ਪਹਿਲੂ ਹੁੰਦਾ, ਹਰ ਬੰਦੇ ਦੀ ਸਿਆਸੀ ਸਮਝਦਾਰੀ ਹੁੰਦੀ ਹੈ। ਜੇ ਤੁਹਾਡੀ ਸਿਆਸੀ ਸਮਝਦਾਰੀ ਇਹ ਬਣਦੀ ਹੈ ਵੀ ਪੰਜਾਬ 'ਚ ਇਸ ਤਰ੍ਹਾਂ ਦਾ ਬਦਲ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ 'ਚ ਆ ਸਕਦਾ ਹੈ, ਤਾਂ ਜ਼ਰੂਰ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਉਹਨਾਂ ਦੀ ਹਮਾਇਤ ਵੀ ਕਰੋ, ਉਹਨਾਂ ਨੂੰ ਫੰਡਸ ਵੀ ਦਿਓ। ਪਰ ਫਿਰ ਵੀ ਇੱਕ ਵਾਰ ਜ਼ਰੂਰ ਸੋਚਿਓ ਚੌਕਸੀ ਦੇ ਨਾਲ ਵੀ ਕੀ ਜਿਵੇਂ ਮਨਪ੍ਰੀਤ ਬਾਦਲ ਨੇ ਇੱਕ ਤੁਹਾਨੂੰ ਸੁਪਨਾ ਦਿਖਾਇਆ ਸੀ, ਸਾਨੂੰ ਸੁਪਨਾ ਦਿਖਾਇਆ ਸੀ, ਅਸੀਂ ਉਸ ਸੁਪਨੇ ਦੇ ਪਿੱਛੇ ਲੱਗੇ, ਪਰ ਉਹ ਸੁਪਨਾ ਜਿਹੜਾ ਆ, ਸਾਡਾ ਸੁਪਨਾ ਰੋਲ ਕੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਅੱਜ ਵਿੱਤ ਮੰਤਰੀ ਹੈ। ਜਿਵੇਂ ਸੁਪਨਾ ਦਿਖਾਇਆ ਸੀ ਤੁਹਾਨੂੰ ਸਿਮਰਜੀਤ ਸਿੰਘ ਮਾਨ ਨੇ, ਉਹ ਸੁਪਨਾ ਵੀ ਉਹਨਾਂ ਨੇ ਰੋਲ ਦਿੱਤਾ, ਤੇ ਅੱਜ ਪੰਜਾਬ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੀ ਉਹ ਕੁਛ ਪ੍ਰਤੀਤ ਹੀ ਨਹੀਂ ਹੈ ਜਿਹੜੇ ਕਿਸੇ ਵੇਲੇ ਜਦੋਂ ਉਹ ਹੀਰੋ ਹੁੰਦੇ ਸੀ ਪੰਜਾਬ ਦੇ। ਜਦੋਂ ਤੁਹਾਨੂੰ ਅਰਵਿੰਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਇਸ ਤਰ੍ਹਾਂ ਦੇ ਜੁਮਲਿਆਂ ਦੇ ਨਾਲ ਆਪਣੇ ਨਾਲ ਲਾਇਆ ਗਿਆ, ਤੇ ਤੁਹਾਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਸੱਚਮੁੱਚ ਇੱਕ ਬਦਲ ਆਏਗਾ। ਤੁਸੀਂ ਅੱਕੇ ਹੋਏ ਲੋਕਾਂ ਨੇ, ਅਸੀਂ ਅੱਕਿਆ ਹੋਇਆ ਨੇ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਦੇ ਗੱਠਜੋੜ ਦੇ ਖਿਲਾਫ ਇੱਕ ਬਦਲ ਦੀ ਤਵੱਕੋ ਕਰਦਿਆਂ ਸਾਰਾ ਕੁਝ ਝੋਕ ਦਿੱਤਾ, ਸਾਰੀ ਤਾਕਤ ਝੋਕ ਦਿੱਤੀ, ਫੰਡਸ ਦਿੱਤੇ, ਆਮ ਆਦਮੀ ਪਾਰਟੀ ਨੂੰ ਖੜੇ ਕਰਨ ਵਾਸਤੇ ਆਪਣਾ ਸਾਰਾ ਕੁਝ ਲਾ ਦਿੱਤਾ। ਪਰ ਉਹੀ ਆਮ ਆਦਮੀ ਪਾਰਟੀ ਨੇ ਜਦੋਂ ਤੁਹਾਨੂੰ ਧੋਖਾ ਦਿੱਤਾ, ਤੁਹਾਨੂੰ ਕਿੰਨੀ ਤਕਲੀਫ ਹੋਈ, ਤੁਸੀਂ ਨਿਰਾਸ਼ ਹੋ ਗਏ। ਹੁਣ ਵੀ ਜੇ ਕੋਈ ਨਵਾਂ ਵਰਤਾਰਾ ਹੈ, ਮੈਂ ਇਕੱਲੇ ਸੁਖਪਾਲ ਸਿੰਘ ਖਹਿਰਾ ਦੀ ਗੱਲ ਨਹੀਂ ਕਰ ਰਿਹਾ, ਕੱਲ੍ਹ ਨੂੰ ਕੋਈ ਨਵਾਂ ਵਰਤਾਰਾ ਵੀ ਪੰਜਾਬ 'ਚ ਆ ਸਕਦਾ ਹੈ। ਸਾਨੂੰ ਇਹ ਪਿਛਲੀਆਂ ਜਿਹੜੀਆਂ ਘਟਨਾਵਾਂ ਉਹ ਤੋਂ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ। ਅਚਾਨਕ ਆਏ ਵਰਤਾਰੇ ਜਿਹੜੇ ਸਾਡੇ ਸਾਹਮਣੇ ਹੁੰਦੇ ਆ, ਉਹਨਾਂ ਨੂੰ ਘੋਖਣ ਦੀ ਜ਼ਰੂਰਤ ਹੁੰਦੀ ਹੈ ਸਿਆਸੀ ਸਮਝਦਾਰੀ ਦੇ ਨਾਲ, ਤੇ ਵਿੱਚ ਤੇ ਰਹਿ ਕੇ ਵੇਟ ਐਂਡ ਸੀ, ਥੋੜ੍ਹਾ ਬਹੁਤ ਦੇਖੋ ਤੇ ਫਿਰ ਕੰਮ ਕਰੋ। ਇਸ ਤਰ੍ਹਾਂ ਦੀ ਇੱਕ ਨੀਤੀ ਅਪਣਾਉਣ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਸੀਂ ਸ਼ਾਇਦ ਬਿਹਤਰ ਤਰੀਕੇ ਦੇ ਨਾਲ ਸਮਝਦਾਰੀ ਬਣਾ ਕੇ ਤੁਸੀਂ ਭਵਿੱਖ ਦੀ ਕਲਪਨਾ ਕਰ ਸਕਦੇ ਹੋ, ਤੇ ਭਵਿੱਖ ਦੀਆਂ ਉਹਨਾਂ ਤਾਕਤਾਂ ਦੇ ਹੱਕ ਵਿੱਚ ਜ਼ਰੂਰ ਭੁਗਤਣਾ ਚਾਹੀਦਾ ਜਿਹੜੀਆਂ ਤਾਕਤਾਂ ਤੁਹਾਨੂੰ ਲੱਗਦੀਆਂ ਵੀ ਪੰਜਾਬ ਦੇ ਵਿੱਚ ਬਦਲ ਦੇ ਸਕਦੀਆਂ, ਪੰਜਾਬ ਦੇ ਲੋਕਾਂ ਦਾ ਇਹਦੇ ਨਾਲ ਹੱਲ ਹੋ ਸਕਦਾ। ਪੰਜਾਬ ਦੀਆਂ ਬੜੀਆਂ ਸਮੱਸਿਆਵਾਂ, ਸਮਾਂ ਸਾਡੇ ਕੋਲ ਇਸ ਸੈਗਮੈਂਟ ਦੇ ਵਿੱਚ ਬਹੁਤਾ ਨਹੀਂ ਹੈ ਵੀ ਮੈਂ ਗੱਲਾਂ ਕਰ ਸਕਦਾ ਵੀ ਜਿਹੜੀਆਂ ਹੋਰ ਗੱਲਾਂ ਉਹਨਾਂ ਨੇ ਕੀਤੀਆਂ ਉਹ ਕਿਹੜੀਆਂ ਪੰਜਾਬ ਬਾਰੇ ਬੜੀਆਂ ਗੱਲਾਂ ਕੀਤੀਆਂ, ਪਰ ਅਮਲੀ ਰੂਪ ਨੂੰ ਦੇਣਾ ਪੰਜਾਬ ਦੀਆਂ ਮੰਗਾਂ ਦੇ ਉੱਤੇ, ਤੇ ਪੰਜਾਬ ਦੇ ਲੋਕਾਂ ਦੀ ਲੜਾਈ, ਪੰਜਾਬ ਦੀਆਂ ਸੜਕਾਂ ਤੇ ਗਲੀਆਂ 'ਚ ਮੁਹੱਲਿਆਂ 'ਚ ਆ ਕੇ ਲੜਨੀ, ਇਹ ਇੱਕ ਵੱਖਰਾ ਮਾਮਲਾ ਹੈ। ਕੀ ਸੱਚਮੁੱਚ ਉਹਦੇ 'ਚੋਂ ਕਾਮਯਾਬ ਹੁੰਦੇ ਕਿ ਨਹੀਂ, ਇਹ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੈ। ਦੂਜੀ ਗੱਲ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੀ ਇੱਕ ਗੱਲ ਕਹੀ ਮਤੇ ਦੇ ਰੂਪ ਦੇ ਵਿੱਚ ਵੀ ਤੁਸੀਂ ਬਾਈਕਾਟ ਕਰੋ, ਗੱਦਾਰਾਂ ਦਾ ਬਾਈਕਾਟ ਕਰੋ। ਉਦੋਂ ਜਦੋਂ ਇਹ ਗੱਲ ਕਹਿ ਰਹੇ ਸੀ ਤਾਂ ਉਦੋਂ ਕੰਵਰ ਸੰਧੂ ਨੇ ਨਾਲ ਗੱਲ ਜੋੜੀ ਕਿ ਪਰ ਇੱਕ ਗੱਲ ਦਾ ਖਿਆਲ ਰੱਖਿਓ, ਹਿੰਸਾ ਨਾ ਕੋਈ ਹੋਵੇ। ਫਿਰ ਸੁਖਪਾਲ ਸਿੰਘ ਖਹਿਰਾ ਨੂੰ ਕਹਿਣਾ ਪਿਆ ਕਿ ਹਾਂ ਵੀ ਹਿੰਸਾ ਨਹੀਂ ਹੋਣੀ ਚਾਹੀਦੀ, ਗੱਦਾਰਾਂ ਦਾ ਬਾਈਕਾਟ ਕਰੋ। ਇਹ ਤੈਅ ਕੌਣ ਕਰੇਗਾ ਕਿ ਪੰਜਾਬ ਦੇ ਗੱਦਾਰ ਕੌਣ ਨੇ, ਇਹ ਤੈਅ ਕੌਣ ਕਰੇਗਾ? ਇਸੇ ਮਸਲੇ ਦੇ ਉੱਤੇ 4 ਦਿਨ ਹਸਪੀਟਲ ਦੇ ਵਿੱਚ ਪਏ ਰਹੇ ਭਗਵੰਤ ਮਾਨ ਹੋਰੀ, ਜਦੋਂ ਇੱਕ ਕਨਵੈਨਸ਼ਨ ਸੀ ਤੇ ਹਸਪਤਾਲੋਂ ਬਾਹਰ ਆਉਂਦਿਆਂ ਉਹਨਾਂ ਨੇ ਇੱਕ ਕਾਵਕ ਰੂਪ ਦੇ ਵਿੱਚ ਫੇਸਬੁੱਕ ਦੀ ਪੋਸਟ ਪਾਈ ਜਿਹਦੀ ਬੜੀ ਨੁਕਤਾਚੀਨੀ ਹੋ ਰਹੀ ਹੈ ਫੇਸਬੁੱਕ ਦੇ ਉੱਤੇ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦਾ ਗੱਦਾਰ ਹਾਂ,
क्योंकि मैं पार्लीमेंट पंजाब के हकों की गल करना। उन्होंने व्यंग च गल्लां कहीआं। उन्होंने लगा कि जिहड़ा उत्थे गद्दार कहा गया बठिंडा की कन्वेंशन च, इन्हां गद्दारां नूं पिंड च ना वड़न दिता जाए। उन्होंने लगा भगवंत मान नूं शायद मेरे बारे कहा जा रहा है, जां साडे होर साथियों बारे कहा जा रहा है। कल तक ये सारे इकट्ठे सी। अज जे इस तरह का माहौल पैदा हो जाएगा पंजाब दे विच भी पिंडां दे विच जे कोई आउंदा है ते उन्हां नूं गद्दार समझ के उन्हां दे नाल बदसलूकी कीती जाए तो पंजाब दे हालात बिगड़ सकदे आ। इस करके मैनूं नहीं लगदा कि ये गल्लां ठीक सीगीआं बठिंडा की कन्वेंशन दे विच इस तरह दे सद्दे देने पंजाब दे विच एक टकराअ दी स्थिति पैदा करन लई कोई समझदारी वाले सद्दे नहीं है। फिर ਜਦੋਂ ਤੁਸੀਂ ਇੱਕ ਸਹਿ ਪ੍ਰਧਾਨ ਜਿਹੜੇ ਬਲਵੀਰ ਸਿੰਘ ਹੋਰੀ ਬਣੇ ਹੋਏ ਆ, ਉਹਨਾਂ ਦਾ ਨਾਂ ਲੈਂਦੇ ਹੋ ਬਲਵੀਰ ਸਿੰਘ ਕਿਹਾ ਜਾ ਸਕਦਾ, ਪਰ ਉਹਨੂੰ ਜਦੋਂ ਵਿਅੰਗ ਦੇ ਨਾਲ ਬਲਵੀਰੋ ਭਾਬੀ ਕਿਹਾ ਗਿਆ ਬਾਰ-ਬਾਰ ਭਾਸ਼ਣਾਂ ਦੇ ਵਿੱਚ, ਬਠਿੰਡੇ ਦੀ ਕਨਵੈਨਸ਼ਨ ਦੇ ਵਿੱਚ, ਖੁਦ ਸੁਖਪਾਲ ਸਿੰਘ ਖਹਿਰਾ ਨੇ ਕਿਹਾ, ਇਹ ਵੀ ਕੋਈ ਸਿਆਸੀ ਸਮਝਦਾਰੀ ਵਾਲੀ ਗੱਲ ਨਹੀਂ ਹੈ। ਕਿਸੇ ਨੂੰ ਵੀ ਇਸ ਤਰ੍ਹਾਂ ਵਿਅੰਗ ਦੇ ਨਾਲ ਬੁਲਾਉਣਾ, ਬਲਵੀਰ ਸਿੰਘ ਨੂੰ ਬਲਵੀਰੋ ਭਾਬੀ ਕਹਿ ਕੇ ਬੁਲਾਉਣਾ, ਵਿਰੋਧ ਹੋ ਸਕਦੇ ਆ, ਵਿਰੋਧ ਰੱਖਣੇ ਚਾਹੀਦੇ ਆ। ਉਹ ਰਾਜਨੀਤਿਕ ਵਿਰੋਧ ਜਿਹੜੇ ਆ ਤੁਹਾਨੂੰ ਰਾਜਨੀਤਿਕ ਮੰਚਾਂ ਤੇ ਉਠਾਉਣੇ ਚਾਹੀਦੇ ਆ, ਸਿਧਾਂਤਕ ਵਿਰੋਧ ਹੋਣ। ਇਸ ਤਰ੍ਹਾਂ ਦੇ ਵਿਰੋਧ ਕਿਸੇ ਨੂੰ ਇਸ ਤਰ੍ਹਾਂ ਦੇ ਲਕਬ ਦੇਣੇ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਫਿਰ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਕ੍ਰੀਏਟ ਕਰ ਦੇਣਾ ਵੀ ਹਾਂ ਵੀ ਪੰਜਾਬ ਦੇ ਅਸਲੀ ਜਿਹੜੇ ਮੁੱਦੇ ਆ ਉਹਨਾਂ ਨੂੰ ਚੱਕਣ ਵਾਲੇ ਸਿਰਫ ਅਸੀਂ ਆ, ਬਾਕੀ ਸਾਰੇ ਲੋਕ ਹੀ ਗਦਾਰ ਨੇ। ਇਹ ਗੱਲਾਂ ਠੀਕ ਹੋ ਸਕਦੀਆਂ ਵੀ ਤੁਸੀਂ ਲੜ ਰਹੇ ਹੋ, ਲੜੋ ਜ਼ਰੂਰ, ਪਰ ਪੰਜਾਬ ਲਈ ਲੜਨ ਲਈ ਇੱਕ ਮਾਦਾ ਪੈਦਾ ਕਰਨ ਵਾਸਤੇ ਤੁਹਾਨੂੰ ਉਹ ਰਾਜਨੀਤਿਕ ਜ਼ਮੀਨ ਵੀ ਆਪਣੀ ਬਣਾਉਣੀ ਪਏਗੀ। ਸੁਖਪਾਲ ਸਿੰਘ ਖਹਿਰਾ ਹੋਰੀ ਐਨਰਜੈਟਿਕ ਨੇ, ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ, ਇਮਾਨਦਾਰ ਵੀ ਨੇ, ਪਰ ਫਿਰ ਵੀ ਇੱਕ ਉਹ ਰਾਜਨੀਤਿਕ ਪਰਿਵਾਰ 'ਚੋਂ ਆਉਂਦੇ ਨੇ। ਉਸੇ ਤਰ੍ਹਾਂ ਦਾ ਰਾਜਨੀਤਿਕ ਪਰਿਵਾਰ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਪਰਚਮ ਚੁੱਕਿਆ ਹੋਇਆ, ਉਹ ਰਾਜਨੀਤਿਕ ਪਰਿਵਾਰ ਸੁਖਬੀਰ ਸਿੰਘ ਬਾਦਲ ਹੋਰਾਂ ਵਾਲਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਇਹ ਪਰਿਵਾਰ ਤੁਰਿਆ ਆਉਂਦਾ। ਉਹ ਕੈਪਟਨ ਅਮਰਿੰਦਰ ਦਾ ਪਰਿਵਾਰ ਹੈ। ਇਹੀ ਪਰਿਵਾਰ, ਉਹਨਾਂ ਦੇ ਫਾਦਰ ਸਾਹਿਬ ਵੀ ਰਾਜਨੀਤੀਵਾਨ ਸੀ, ਉਹਨਾਂ ਨੇ ਭਾਸ਼ਣ 'ਚ ਵੀ ਕਿਹਾ, ਪਰ ਕਹਿੰਦੇ ਉਹ ਰਾਜਨੀਤੀ ਹੁਣ ਰਹੀ ਨਹੀਂ। ਸਰਦਾਰ ਸੁਖਜਿੰਦਰ ਸਿੰਘ ਸਿੱਖਿਆ ਮੰਤਰੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ। ਸੋ ਉਹ ਉਸੇ ਤਰ੍ਹਾਂ ਦੇ ਰਾਜਨੀਤਿਕ ਪਰਿਵਾਰ 'ਚੋਂ ਸੁਖਪਾਲ ਸਿੰਘ ਖਹਿਰਾ ਆਉਂਦੇ ਨੇ। ਕੁਲੀਨ ਵਰਗ ਹੈ ਇੱਕ ਜਿਹੜਾ ਰਾਜਨੀਤੀ 'ਚ, ਕੁਲੀਨ ਵਰਗ ਜਿਹੜਾ ਆ, ਇਹ ਪਰਿਵਾਰਕ ਵਾਰਸਾਂ ਦਾ ਜਿਹੜਾ ਕੁਲੀਨ ਵਰਗ ਹੈ, ਉਹਦੇ ਐਕਸਟੈਂਸ਼ਨ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਹੈ। ਭਾਵੇਂ ਵੱਖਰੇ ਦਿਖਾਈ ਦਿੰਦੇ ਨੇ, ਪਰ ਸੱਚਮੁੱਚ ਇਹ ਵੱਖਰੇ ਦਿਖਾਈ ਦੇਣ, ਲੋਕਾਂ ਦੀ ਲੜਾਈ ਲੜਨ। ਇਸ ਗੱਲ ਦੀ ਅਸੀਂ ਜ਼ਰੂਰ ਉਮੀਦ ਕਰਦੇ ਹਾਂ। ਉਮੀਦਾਂ ਲੋਕਾਂ ਨੇ ਵੀ ਬਹੁਤ ਪਾਲ ਲਈਆਂ ਸੁਖਪਾਲ ਸਿੰਘ ਖਹਿਰਾ ਤੋਂ। ਉਹ ਕਿੰਨੀਆਂ ਕੁ ਉਮੀਦਾਂ ਪੂਰੀਆਂ ਕਰਦੇ ਆ ਇਹ ਤਾਂ ਭਵਿੱਖ ਹੀ ਦੱਸੇਗਾ। ਪਰ ਅਸੀਂ ਫਿਰ ਇੱਕ ਵਾਰੀ ਕਹਿੰਦੇ ਹਾਂ, ਜੇ ਅਸੀਂ ਆਪਣੀ ਟਿੱਪਣੀ ਦੇਣੀ ਹੋਵੇ, ਆਖਰੀ ਟਿੱਪਣੀ ਇਸ ਮੁੱਦੇ ਦੇ ਉੱਤੇ, ਤਾਂ ਸਾਡੀ ਟਿੱਪਣੀ ਇਹੀ ਹੈ ਵੀ ਵੇਟ ਐਂਡ ਸੀ। ਸਾਨੂੰ ਥੋੜ੍ਹੀ ਦੇਰ ਦੇਖਣਾ ਚਾਹੀਦਾ। ਨਤੀਜੇ ਬੜੀ ਜਲਦੀ ਸਾਡੇ ਸਾਹਮਣੇ ਆਉਣਗੇ 2019 ਦੀਆਂ ਚੋਣਾਂ ਤੱਕ। ਪਾਰਟੀ ਕਿਵੇਂ ਉਸਾਰਦੇ ਨੇ ਇਹ ਦੇਖਣ ਵਾਲੀ ਗੱਲ ਰਹੇਗੀ। ਕਿਹਨਾਂ ਮੁੱਦਿਆਂ ਨੂੰ ਚੱਕਦੇ ਨੇ, ਕਿਹਨਾਂ ਲੋਕਾਂ ਨੂੰ ਨਾਲ ਲੈਂਦੇ ਨੇ, ਤੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ। ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ, ਤਾਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਹੁਣ ਇਸ ਵੇਲੇ ਦੋ ਫਾੜ ਹੈ, ਤੇ ਆਮ ਆਦਮੀ ਪਾਰਟੀ ਦੀ ਤਾਕਤ ਪੰਜਾਬ 'ਚ ਬਹੁਤ ਬੁਰੀ ਤਰ੍ਹਾਂ ਘਟ ਗਈ ਹੈ। ਗੱਲਾਂ ਹੋਰ ਵੀ ਕਰਨ ਵਾਲੀਆਂ ਸੀ। ਭਗਵੰਤ ਮਾਨ ਦੇ ਹਵਾਲੇ ਦੇ ਨਾਲ ਵੀ ਉਹਨਾਂ ਨੂੰ ਆਪਣੀ ਸੀਟ ਦੀ ਚਿੰਤਾ ਪਈ ਹੋਈ ਹੈ। ਇਸ ਕਰਕੇ ਉਹ ਜਿਹੜੀ ਦਿੱਲੀ ਵਾਲਿਆਂ ਦੀ ਸਮਝਦਾਰੀ ਹੈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਨਾਲ ਸਾਂਝ ਪਾ ਕੇ ਸੀਟਾਂ 2 ਲਈਆਂ ਜਾਣ ਪੰਜਾਬ 'ਚ, ਸ਼ਾਇਦ ਇਸ ਤਾਕਤ 'ਚ ਬੈਠੇ ਨੇ ਭਗਵੰਤ ਮਾਨ ਹੋਰੀ ਵੀ। ਉਹਨਾਂ ਨੇ ਵਿਅੰਗ 'ਚ ਕੁਝ ਗੱਲਾਂ ਫੇਸਬੁੱਕ 'ਤੇ ਲਿਖੀਆਂ ਵੀ ਨੇ, ਤੇ ਉਹਨਾਂ ਦੀ ਨੁਕਤਾਚੀਨੀ ਵੀ ਹੋ ਰਹੀ ਹੈ। ਭਗਵੰਤ ਮਾਨ ਤੋਂ ਵੀ ਕੋਈ ਉਮੀਦ ਨਹੀਂ, ਪਰ ਇਹਨਾਂ ਤੋਂ ਜੇ ਸੁਖਪਾਲ ਸਿੰਘ ਖਹਿਰਾ ਤੇ ਇਹਨਾਂ ਦੀ ਟੀਮ ਤੋਂ ਕੋਈ ਉਮੀਦਾਂ ਲਾਈਆਂ ਗਈਆਂ ਨੇ, ਤਾਂ ਉਹਨਾਂ ਨੂੰ ਥੋੜ੍ਹੀ ਦੇਰ ਸਾਨੂੰ ਜ਼ਰੂਰ ਚੈੱਕ ਜ਼ਰੂਰ ਕਰਨਾ ਚਾਹੀਦਾ ਹੈ। ਆਉਣ ਵਾਲਾ ਸਮਾਂ ਦੱਸੇਗਾ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਕਿਸ ਕਿਸਮ ਦੇ ਨੇ। ਉਸ ਤੋਂ ਬਾਅਦ ਇਹਦੇ 'ਤੇ ਹੋਰ ਟਿੱਪਣੀਆਂ ਹੋ ਸਕਣਗੀਆਂ। ਅਸੀਂ ਚੱਲਾਂਗੇ ਥੋੜ੍ਹੀ ਜਿਹੀ ਕਮਰਸ਼ੀਅਲ ਬ੍ਰੇਕ ਦੇ ਉੱਤੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੂਸਰੇ ਸੈਗਮੈਂਟ ਦੇ ਵਿੱਚ ਤੁਹਾਨੂੰ ਮਿਲਦੇ ਹਾਂ। ਆਓ ਥੋੜ੍ਹੀ ਦੇਰ ਵਾਸਤੇ ਰੁਕੀਏ, ਪਰ ਤੁਸੀਂ ਕਿਤੇ ਜਾਣਾ ਨਾ। ਕਮਰਸ਼ੀਅਲ ਬ੍ਰੇਕ। ਪੰਜਾਬੀ ਰੇਡੀਓ USA ਦੇ ਸਾਂਝੀ ਸੱਚ ਪ੍ਰੋਗਰਾਮ ਦੇ ਦੂਸਰੇ ਸੈਗਮੈਂਟ ਦੇ ਵਿੱਚ ਮੈਂ ਸੁਸ਼ੀਲ ਦੁਸਾਂਝ ਚੰਡੀਗੜ੍ਹ ਸਟੂਡੀਓ ਤੋਂ ਫਿਰ ਹਾਜ਼ਰ ਹਾਂ। ਇਸ ਸੈਗਮੈਂਟ ਦੇ ਵਿੱਚ ਅਸੀਂ 2 ਮਹੱਤਵਪੂਰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਹਿਲੀ ਗੱਲ ਤਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਬਾਰੇ ਹੈ, ਤੇ ਦੂਸਰੀ ਗੱਲ ਰਹੇਗੀ ਸਾਡੀ ਜਿਵੇਂ ਮੁਜ਼ੱਫਰਪੁਰ ਬਿਹਾਰ ਦੇ ਵਿੱਚ ਇੱਕ ਕਾਂਡ ਜਿਹੜਾ ਹੋਇਆ ਪਿਛਲੇ ਦਿਨਾਂ ਦੇ ਵਿੱਚ, ਜਿੱਥੇ ਖਬਰ ਆਈ ਕਿ ਉੱਥੇ 44 ਜਿਹੜੀਆਂ ਬੱਚੀਆਂ ਉਹਨਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਾਪਰੀਆਂ, ਤੇ 36 ਬੱਚਿਆਂ ਨਾਲ ਤਾਂ ਰੇਪ ਦੀਆਂ ਘਟਨਾਵਾਂ ਵੀ ਹੋਈਆਂ, ਜਿਹਦੇ ਵਿੱਚੋਂ 34 ਬੱਚੀਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ ਹੈ। ਸੋ ਔਰਤਾਂ ਦੀ ਕੀ ਸਥਿਤੀ ਹੈ ਭਾਰਤ ਦੇ ਵਿੱਚ, ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ। ਇਹਦੇ ਮੱਦੇਨਜ਼ਰ ਵੀ ਅਸੀਂ ਇਸ ਸੈਗਮੈਂਟ 'ਚ ਗੱਲ ਕਰਾਂਗੇ। ਪਹਿਲਾਂ ਅਸੀਂ ਗੱਲ ਕਰਦੇ ਹਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ। ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਵਾਸਤੇ ਸਾਰੀਆਂ ਪਾਰਟੀਆਂ ਤਿਆਰੀ ਕਰ ਰਹੀਆਂ, ਉਦੋਂ ਵਿਰੋਧੀ ਪਾਰਟੀਆਂ ਖਾਸ ਤੌਰ ਦੇ ਉੱਤੇ ਕਾਂਗਰਸ ਪਾਰਟੀ ਦੇ ਨਾਲ ਰਲ ਕੇ
तृणमूल कांग्रेस ये कोशिश कर रही है भी 17-18 पोलीटिकल पार्टियां इकट्ठियां होकर चोण कमीशन के कोल जाण ते चोण कमीशन नूं जाके कहण भी तुसीं 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਕਰਾਉਣੀਆਂ ਉਹ ਤੁਸੀਂ ਬੈਲਟ ਪੇਪਰ ਨਾਲ ਕਰਾਓ। ਇਹ ਇਦਾਂ ਦੀ ਇੱਕ ਪਲਾਨਿੰਗ ਬਣਾ ਕੇ ਵਿਰੋਧੀ ਪਾਰਟੀਆਂ ਤ੍ਰਿਣਮੂਲ ਕਾਂਗਰਸ ਪਾਰਟੀ ਖੱਬੀਆਂ ਪਾਰਟੀਆਂ ਉਹਨਾਂ ਨਾਲ ਹੋਣਗੀਆਂ, ਵੱਖ-ਵੱਖ ਖੇਤਰੀ ਪਾਰਟੀਆਂ ਉਹ ਹੋਣਗੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ 2019 ਦੀਆਂ ਚੋਣਾਂ ਵਾਸਤੇ ਯੂਪੀਏ ਦਾ ਪਾਰਟ ਬਣਨਗੀਆਂ। ਇਹ ਕੋਈ 17-18 ਵਿਰੋਧੀ ਪਾਰਟੀਆਂ ਦੀ ਇਹ ਯੋਜਨਾ ਹੈ ਤੇ ਇਸ ਕਰਕੇ ਬਣਾਈ ਜਾ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਸਵਾਲ ਉੱਠੇ ਨੇ ਭਾਰਤ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਜਾਂ ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਜਿਹੜੀਆਂ ਵੋਟਾਂ ਪਈਆਂ ਉਹਦੇ 'ਚ ਇਹ ਦੇਖਣ 'ਚ ਆਇਆ ਕਿ ਬਹੁਤ ਸਾਰੇ ਮਾਮਲੇ ਇੱਦਾਂ ਦੇ ਆਏ ਜਿਹਦੇ 'ਚ ਦੋਸ਼ ਲੱਗੇ, ਇਲਜ਼ਾਮ ਲੱਗੇ ਕਿ ਹਕੂਮਤ 'ਚ ਬੈਠੀਆਂ ਪਾਰਟੀਆਂ ਨੇ EVMs ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਉਹਨਾਂ ਨਾਲ ਛੇੜਛਾੜ ਕਰਕੇ ਆਪਣੇ ਹੱਕ ਦੇ ਵਿੱਚ ਫੈਸਲੇ ਕਰਵਾ ਰਹੇ ਆ। ਸੋ ਇਹ ਜਿਹੜੇ ਸਵਾਲ ਉੱਠ ਰਹੇ ਸੀ ਇਹਨਾਂ ਸਵਾਲਾਂ ਨੂੰ ਦੇਖਦਿਆਂ ਹੋਇਆ ਵਿਰੋਧੀ ਪਾਰਟੀਆਂ ਇਹ ਸਾਰੀਆਂ ਲਗਭਗ ਇੱਕ ਗੱਲ ਤੇ ਸਹਿਮਤ ਹੈ ਵੀ ਅਸੀਂ ਸਾਰੇ ਇਸ ਮਸਲੇ ਨੂੰ ਚੋਣ ਕਮਿਸ਼ਨ ਕੋਲ ਲੈ ਕੇ ਜਾਈਏ। ਇਹਦੇ ਲਈ ਜੋ ਸਾਡੇ ਕੋਲ ਖਬਰ ਹੈ ਕਿ ਆਉਂਦੇ ਹਫ਼ਤੇ ਇੱਕ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਇਹ ਸਾਰੀਆਂ ਪਾਰਟੀਆਂ ਚੋਣ ਕਮਿਸ਼ਨ ਨਾਲ ਸੰਪਰਕ ਕਰਨਗੀਆਂ ਤੇ ਚੋਣ ਕਮਿਸ਼ਨ ਨੂੰ ਮਿਲ ਕੇ ਉਹਨਾਂ ਨਾਲ ਗੱਲ ਕਰਕੇ ਆਪਣੀ ਮੰਗ ਰੱਖਣਗੀਆਂ ਵੀ ਚੋਣ ਕਮਿਸ਼ਨ ਅਗਲੀ ਜਿਹੜੀ ਲੋਕ ਸਭਾ ਚੋਣ ਹੈ ਉਹ ਬਕਾਇਦਾ ਬੈਲਟ ਪੇਪਰ ਨਾਲ ਕਰਾਵੇ ਤੇ ਇਹਦੀ ਪਹਿਲ ਜਿਹੜੀ ਹੋ ਰਹੀ ਹੈ ਹਮਾਇਤ ਜੁਟਾਉਣ ਵਾਸਤੇ ਇਸ ਸਾਰੇ ਲਈ ਮਮਤਾ ਬੈਨਰਜੀ ਕਰ ਰਹੀ ਹੈ। ਪਿਛਲੇ ਵੀਕ ਜਦੋਂ ਮਮਤਾ ਬੈਨਰਜੀ ਦਿੱਲੀ ਆਏ ਸੀਗੇ, ਅਸਲ 'ਚੋਂ ਦਿੱਲੀ ਆਏ ਸੀ 19 ਜਨਵਰੀ ਦੀ ਜਿਹੜੀ ਉਹਨਾਂ ਨੇ ਕਲਕੱਤਾ 'ਚ ਇੱਕ ਰੈਲੀ ਰੱਖੀ ਹੋਈ ਹੈ, ਵੱਡੀ ਰੈਲੀ ਰੱਖੀ ਹੋਈ ਹੈ। ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਉਸ ਰੈਲੀ ਲਈ ਸੱਦਾ ਦੇਣ ਆਏ ਸੀ ਮਮਤਾ ਬੈਨਰਜੀ ਤੇ ਮਮਤਾ ਬੈਨਰਜੀ ਨੇ ਪਾਰਲੀਮੈਂਟ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕੀਤੀ, ਈਵਨ ਲਾਲ ਕ੍ਰਿਸ਼ਨ ਅਡਵਾਨੀ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ। ਉਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਵੀ ਮਿਲੇ, ਰਾਹੁਲ ਗਾਂਧੀ ਨੂੰ ਵੀ ਮਿਲੇ ਤੇ ਉਹਨਾਂ ਨੂੰ ਸੁਣਿਆ ਗਿਆ ਉੱਥੇ ਅਪੀਲ ਕਰਦਿਆਂ ਵੱਖ-ਵੱਖ ਵਿਰੋਧੀ ਪਾਰਟੀਆਂ ਨੂੰ ਮਿਲਦਿਆਂ ਹੋਇਆਂ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਸੁਣਿਆ ਗਿਆ। ਇਹ ਗੱਲ ਕਹਿੰਦੇ ਆ ਕਿ EVMs ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਿਹੜੀ ਛੇੜਛਾੜ ਦੀਆਂ ਰਿਪੋਰਟਾਂ ਹੈ ਉਹ ਰਿਪੋਰਟਾਂ ਨੂੰ ਧਿਆਨ 'ਚ ਰੱਖਦਿਆਂ ਅਸੀਂ ਬਕਾਇਦਾ ਚੋਣ ਕਮਿਸ਼ਨ ਕੋਲ ਸਾਂਝਾ ਡੈਪੂਟੇਸ਼ਨ ਲੈ ਕੇ ਜਾਵਾਂਗੇ ਤੇ ਉਹਨੂੰ ਕਵਾਂਗੇ, ਮੰਗ ਕਰਾਂਗੇ ਕਿ ਤੁਸੀਂ ਆਉਂਦੀਆਂ ਚੋਣਾਂ ਤੁਸੀਂ ਬੈਲਟ ਪੇਪਰ ਨਾਲ ਕਰਾਓ। ਸਾਡੀ ਵੀ ਇਹਦੇ 'ਚ ਰਾਏ ਆ, ਭਾਵੇਂ ਅਸੀਂ ਇਸ ਗੱਲ ਨੂੰ ਕਹਿੰਦੇ ਰਹੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਸ਼ਾਇਦ ਇਸ ਤਰ੍ਹਾਂ ਦੀ ਧਾਂਦਲੀ ਨਹੀਂ ਕੀਤੀ ਜਾ ਸਕਦੀ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਕੁਝ ਥਾਵਾਂ 'ਤੇ ਮਸ਼ੀਨਾਂ ਖਰਾਬ ਹੋਣ ਦੀਆਂ ਖਬਰਾਂ ਆ ਸਕਦੀਆਂ, ਕੁਝ ਮਸ਼ੀਨਾਂ 'ਚ ਗੜਬੜ ਦੀਆਂ ਵੀ ਖਬਰਾਂ ਆ ਸਕਦੀਆਂ, ਪਰ ਮੁਕੰਮਲ ਰੂਪ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਜਦੋਂ ਮਈ ਮਹੀਨੇ ਦੇ ਵਿੱਚ 2019 'ਚ ਵੋਟਾਂ ਪੈਣੀਆਂ ਉਦੋਂ ਸਾਰੇ ਮੁਲਕ ਦੇ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ 'ਚ ਐਡੀ ਵੱਡੀ ਗੜਬੜੀ ਪੈਦਾ ਕਰ ਦਿੱਤੀ ਜਾਏ ਕਿ ਹਕੂਮਤੀ ਪਾਰਟੀ ਫੇਰ ਤੋਂ ਜਿੱਤ ਜਾਏ, ਇੱਦਾਂ ਦਾ ਮਾਹੌਲ ਬਣਾ ਦਿੱਤਾ ਜਾਏਗਾ EVMs ਦੇ ਨਾਲ ਛੇੜਛਾੜ ਕਰਕੇ। ਸ਼ਾਇਦ ਇੱਦਾਂ ਪੋਸੀਬਿਲਿਟੀ ਨਹੀਂ ਹੈ, ਨਹੀਂ ਤਾਂ ਫਿਰ ਤਬਾਹੀ ਮੱਚ ਜਾਏਗੀ, ਪਰ ਫਿਰ ਵੀ ਕਈ ਵਾਰੀ ਲੱਗਦਾ ਵੀ ਇੱਦਾਂ ਹੈ ਵੀ ਕੁਝ ਚੀਜ਼ਾਂ ਵਾਪਰਦੀਆਂ ਇੱਦਾਂ ਦੀਆਂ ਹੈਗੀਆਂ ਜਿਹੜੇ ਦੋਸ਼ ਲੱਗ ਰਹੇ ਆ ਉਹ ਤੋਂ ਲੱਗਦਾ ਕਿ ਸ਼ਾਇਦ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਿਹੜੀਆਂ ਆ ਉਹ ਦਰੁਸਤ ਅਪਰੋਚ ਨਹੀਂ ਹੈਗੀ ਹੈ। ਕਿਉਂਕਿ ਜਿਨ੍ਹਾਂ ਮੁਲਕਾਂ 'ਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਆਪਣਾ ਸਫ਼ਰ ਤੈਅ ਕਰਕੇ ਭਾਰਤ ਵਿੱਚ ਆਈਆਂ, ਜਿਨ੍ਹਾਂ ਵਿਕਸਿਤ ਮੁਲਕਾਂ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ, ਉਹਨਾਂ ਮੁਲਕਾਂ ਨੇ ਹੁਣ ਬੈਲਟ ਉੱਪਰ ਵਿਸ਼ਵਾਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਬਕਾਇਦਾ ਬੈਲਟ ਪੇਪਰ ਦੇ ਉੱਤੇ ਵੋਟਾਂ ਪਾਉਣ ਲੱਗ ਪਏ ਹੈ ਸਾਰੇ ਵਿਕਸਿਤ ਮੁਲਕ ਵੀ, ਤੇ ਹੌਲੀ ਹੌਲੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੋਂ ਤੌਬਾ ਕੀਤੀ ਜਾ ਰਹੀ ਹੈ। ਹੁਣ ਤਾਜ਼ੀ ਮਿਸਾਲ ਤਾਂ ਇਹੀ ਸੀ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ, ਇਹਨਾਂ ਚੋਣਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੋਂ ਖਬਰਾਂ ਆਈਆਂ ਕਿ ਬੜੀ ਸਖਤ ਗਰਮੀ ਹੈ ਜਿਹਦੇ ਕਰਕੇ ਜੀ ਮਸ਼ੀਨਾਂ ਚਲਦੀਆਂ ਰੁਕ ਗਈਆਂ। ਜੇ ਉਦੋਂ 10 ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਹੋਈਆਂ ਉਦੋਂ EVMs ਜਿਹੜੀਆਂ ਰੁਕ ਸਕਦੀਆਂ ਗਰਮੀ ਕਰਕੇ, ਜੇ ਮੌਸਮ ਉਹਦੇ 'ਤੇ ਇੱਦਾਂ ਪ੍ਰਭਾਵ ਪਾਉਂਦਾ ਤੇ ਫਿਰ ਤਾਂ ਭਾਈ ਸਾਰੇ ਮੁਲਕ ਦੇ ਵਿੱਚ ਵੋਟਾਂ ਪੈਣੀਆਂ 544 ਸੀਟਾਂ ਦੇ ਉੱਤੇ, ਸਾਰੇ ਦੇਸ਼ 'ਚ ਵੋਟਾਂ ਪੈਣੀਆਂ ਤੇ ਗਰਮੀ ਵੀ ਬੜੀ ਸਖਤ ਹੋਣੀ ਆ, ਮਈ ਜੂਨ ਦੀ ਗਰਮੀ ਹੋਣੀ ਆ, ਫਿਰ ਤਾਂ ਮਸ਼ੀਨਾਂ ਕੰਮ ਨਹੀਂ ਕਰਨਗੀਆਂ। ਇਸ ਕਰਕੇ ਇਹਨਾਂ ਮਸ਼ੀਨਾਂ ਤੋਂ ਛੁਟਕਾਰਾ ਪਾਇਆ ਜਾਵੇ, ਚੰਗੀ ਗੱਲ ਹੈ ਤੇ ਵਾਪਸ ਬੈਲਟ ਪੇਪਰ ਤੇ ਆਇਆ ਜਾਏ। ਇਹ ਜਿਹੜੀ ਮੰਗ ਹੈ ਇਹ ਜਾਇਜ਼ ਮੰਗ ਦੇ ਤੌਰ ਤੇ ਸਾਨੂੰ ਲੱਗ ਰਹੀ ਹੈ ਤੇ ਸ਼ਾਇਦ ਇਹ ਜ਼ਰੂਰ ਹੈ ਕਿ ਇੱਦਾਂ ਦੀਆਂ ਖਬਰਾਂ ਵੀ ਆਉਂਦੀਆਂ ਹੁੰਦੀਆਂ ਜਦੋਂ ਬੈਲਟ ਪੇਪਰ ਤੇ ਵੋਟਾਂ ਪੈਂਦੀਆਂ ਕਿ ਬੂਥ ਕੈਪਚਰਿੰਗ ਹੋ ਗਈ, ਪਰ ਇੱਦਾਂ ਦਾ ਮਾਹੌਲ ਸ਼ਾਇਦ ਹੁਣ ਉਸ ਰੂਪ ਦੇ ਵਿੱਚ ਦੇਖਣ ਨੂੰ ਨਾ ਮਿਲੇ। ਬਿਹਾਰ ਤੋਂ, UP ਤੋਂ ਇੱਦਾਂ ਦੀਆਂ ਅੱਗੇ ਖਬਰਾਂ ਆਇਆ ਕਰਦੀਆਂ ਸੀ, ਪਰ ਇਹ ਬੂਥ ਕੈਪਚਰਿੰਗ ਵਾਲੇ ਮਸਲੇ ਵੀ ਹੁਣ ਘਟੇ ਨੇ ਤੇ ਅੱਜ ਕੱਲ੍ਹ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ, ਹਰ ਜਿਹੜੀ ਘਟਨਾ ਹੈ ਉਹਦੀ ਤੁਰੰਤ ਜਿਹੜੀ ਹੈ ਵੀਡੀਓ ਪੋਸਟ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ, ਇਸ ਕਰਕੇ ਬਹੁਤ ਵੱਡੀ ਧਾਂਦਲੀ ਦਾ ਸੰਭਾਵਨਾ ਨਹੀਂ ਹੈ, ਖਦਸ਼ਾ ਨਹੀਂ ਹੈ। ਪਰ ਜੇ ਬੈਲਟ ਪੇਪਰ ਤੇ ਵੋਟ ਪਵੇ ਤਾਂ ਜ਼ਿਆਦਾ ਸਾਫ਼ ਸੁਥਰੀਆਂ ਵੋਟਾਂ ਪੈ ਸਕਦੀਆਂ ਤੇ ਅਸੀਂ ਵੀ ਸਮਝਦੇ ਹਾਂ ਕਿ
ਵਿਰੋਧੀ ਪਾਰਟੀਆਂ ਦੀ ਜਿਹੜੀ ਮੰਗ ਹੈ ਉਹ ਮੰਨ ਲਈ ਜਾਣੀ ਚਾਹੀਦੀ ਹੈ ਚੋਣ ਕਮਿਸ਼ਨ ਵੱਲੋਂ। ਇਹ ਨਹੀਂ ਕਿ ਇਕੱਲੇ ਵਿਰੋਧੀ ਪਾਰਟੀਆਂ ਵਾਲੇ ਮੰਗ ਕਰ ਰਹੇ ਆ, ਇਹ ਤਾਂ ਖਬਰ ਆਈ ਕਿ ਭਾਰਤੀ ਜਨਤਾ ਪਾਰਟੀ ਦੇ ਵੀ ਕੁਝ ਲੋਕ ਕਹਿਣ ਲੱਗ ਪਏ ਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਕਿਹਾ ਵੀ ਪਿੱਛੇ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਮਹਾਰਾਸ਼ਟਰ ਦੇ ਵਿੱਚ 2 ਲੋਕ ਸਭਾ ਦੀ ਸੀਟਾਂ ਦੇ ਉੱਤੇ, ਭੰਡਾਰਾ ਤੇ ਗੋਂਦੀਆ ਦੇ ਵਿੱਚ, ਉੱਥੇ ਕਹਿੰਦੇ ਅਸੀਂ ਇਸ ਕਰਕੇ ਹਾਰੇ ਹਾਂ ਕਿਉਂਕਿ ਉੱਥੇ EVMs ਖਰਾਬ ਹੋ ਗਈਆਂ ਸੀ। ਇਹ ਦੇਵੇਂਦਰ ਫਡਨਵੀਸ ਕਹਿ ਰਹੇ ਭਾਰਤੀ ਜਨਤਾ ਪਾਰਟੀ ਦੇ ਉੱਥੋਂ ਦੇ ਮੁੱਖ ਮੰਤਰੀ। ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਵੀ ਇਹ ਤੇ ਤੈਅ ਕਰ ਲੈ ਤਾਂ ਚੋਣ ਕਮਿਸ਼ਨ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਉਹ ਬੈਲਟ ਪੇਪਰ ਤੇ ਵੋਟਾਂ ਕਰਾਵੇ। ਇਹ ਮਸਲਾ ਸ਼ਾਇਦ ਇੱਕ ਕੰਪੇਨ ਵੀ ਬਣੇਗਾ, ਇਸ ਮਸਲੇ ਤੇ ਪੋਲਿਟਿਕਸ ਵੀ ਹੋਏਗੀ, ਇਸ ਮਸਲੇ ਨੂੰ ਸੋਸ਼ਲ ਮੀਡੀਆ 'ਚ ਵੀ ਬਹੁਤ ਉਛਾਲਿਆ ਜਾਏਗਾ ਤੇ ਇਸ ਮਸਲੇ ਤੇ ਵਿਰੋਧੀ ਪਾਰਟੀਆਂ ਜੇ ਜ਼ੋਰ ਦੇਣਗੀਆਂ ਤੇ ਉਹਨੂੰ ਇੱਕ ਮੁਹਿੰਮ ਦੇ ਤੌਰ ਤੇ ਵੀ ਚਲਾ ਸਕਦੀਆਂ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ EVMs ਨਾ ਪੈਣ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨਾਲ ਜਾਂ ਬੈਲਟ ਪੇਪਰਾਂ ਨਾਲ, ਇਹਦੇ ਤੇ ਵੀ ਇੱਕ ਤਿੱਖੀ ਸਿਆਸਤ ਭਾਰਤ ਵਿੱਚ ਸਾਨੂੰ ਦੇਖਣ ਨੂੰ ਮਿਲੇਗੀ। ਅਗਲੀ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਕਰਨੀ ਹੈ ਉਹ ਗੱਲ ਹੈ ਕਿ ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਔਰਤਾਂ ਨਾਲ ਘਟਨਾਵਾਂ ਵਾਪਰ ਰਹੀਆਂ ਨੇ, ਖਾਸ ਤੌਰ ਦੇ ਉੱਤੇ ਬਲਾਤਕਾਰ ਦੀਆਂ, ਬਹੁਤ ਸਾਰੀ ਥਾਵਾਂ ਤੋਂ ਖਬਰਾਂ ਆਉਂਦੀਆਂ ਤੇ ਸਮੂਹਕ ਬਲਾਤਕਾਰ ਦੀਆਂ ਖਬਰਾਂ ਬਹੁਤ ਆਉਂਦੀਆਂ, ਪਰ ਜਦੋਂ ਲਗਾਤਾਰ ਕਿਸੇ ਉਸ ਥਾਂ ਤੋਂ ਖਬਰਾਂ ਆਉਣ ਜਿੱਥੇ ਬਕਾਇਦਾ ਬੱਚੀਆਂ ਵਾਸਤੇ ਇੱਦਾਂ ਦੇ ਘਰ ਬਣਾਏ ਗਏ ਹੋਣ, ਜਿਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਬੇਆਸਰਾ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਹੋਮ ਬਣਾਏ ਗਏ ਹੋਣ, ਉਹਨਾਂ ਘਰਾਂ ਦੇ ਵਿੱਚ, ਬਾਲ ਘਰਾਂ ਦੇ ਵਿੱਚ, ਬੱਚਿਆਂ ਦੇ ਘਰਾਂ ਦੇ ਵਿੱਚ ਉੱਥੋਂ ਜੇ ਇੱਦਾਂ ਦੀਆਂ ਖਬਰਾਂ ਆਉਣ ਤਾਂ ਸਿਰ ਲਾਜ਼ਮੀ ਤੌਰ ਦੇ ਉੱਤੇ ਬਹੁਤ ਸ਼ਰਮ ਨਾਲ ਝੁਕ ਜਾਂਦਾ ਹੈ, ਭਾਵੇਂ ਸਿਆਸਤਦਾਨਾਂ ਦੇ ਸਿਰ ਨਹੀਂ ਝੁਕ ਰਹੇ। ਮੁਜ਼ੱਫਰਪੁਰ ਦੀ ਗੱਲ ਕਰ ਰਹੇ ਹਾਂ, ਮੁਜ਼ੱਫਰਪੁਰ ਬਿਹਾਰ ਦੇ ਵਿੱਚ ਪੈਂਦਾ ਹੈ। ਉੱਥੇ 44 ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ, ਬੱਚੀਆਂ ਦੀ ਗੱਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ 2013 ਤੋਂ ਕਥਿਤ ਤੌਰ ਤੇ ਲਗਾਤਾਰ ਉੱਥੇ ਬਲਾਤਕਾਰ ਹੁੰਦਾ ਰਿਹਾ। ਭਾਵੇਂ ਅਸੀਂ ਉਹਨਾਂ ਬੱਚੀਆਂ ਨੂੰ ਨਹੀਂ ਮਿਲੇ, ਪਰ ਜੋ ਖਬਰਾਂ ਆ ਰਹੀਆਂ ਨੇ ਉਹ ਸੁਣ ਕੇ ਅੰਦਰ ਜਿਹੜਾ ਆ ਉਹਦੇ 'ਚ ਬਹੁਤ ਚੀਸ ਉੱਠਦੀ ਹੈ, ਪੀੜ ਉੱਠਦੀ ਹੈ ਤੇ ਲੱਗਦਾ ਹੈ ਕਿ ਇੱਥੇ ਸਾਡੇ ਬੱਚੇ ਵੀ ਸੁਰੱਖਿਅਤ ਨਹੀਂ ਹੈ, ਮੇਰੀ ਧੀ ਵੀ ਸੁਰੱਖਿਅਤ ਨਹੀਂ ਹੈ, ਇੱਦਾਂ ਦਾ ਮਾਹੌਲ ਬਣਾ ਦਿੱਤਾ ਗਿਆ। ਸੋ ਇਹ ਇਸ ਤੋਂ ਜ਼ਿਆਦਾ ਸ਼ਰਮ ਦੀ ਕੀ ਗੱਲ ਹੋਏਗੀ ਕਿ ਸਾਨੂੰ ਬਾਰ-ਬਾਰ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ। ਇਹ ਬਕਾਇਦਾ ਬੱਚੀਆਂ ਵਾਸਤੇ ਬਣਿਆ ਹੋਇਆ ਹੋਮ ਸੀ, ਜਿਹਨੂੰ ਕਿਹਾ ਜਾਂਦਾ ਹੈ ਸ਼ੈਲਟਰ ਹੋਮ। ਇੱਥੇ 44 ਕੁੜੀਆਂ ਵਿੱਚੋਂ 34 ਨਾਲ ਤਾਂ ਬਲਾਤਕਾਰ ਦੀ ਪੁਸ਼ਟੀ ਵੀ ਹੋ ਗਈ ਹੈ। ਮੁਜ਼ੱਫਰਪੁਰ ਹੈ ਜਿੱਥੇ ਸੁਸ਼ਾਸਨ ਕਰਨ ਵਾਲੇ ਜਿਹੜੇ ਮੁੱਖ ਮੰਤਰੀ ਦੇ ਤੌਰ ਤੇ ਮੰਨੇ ਜਾਂਦੇ ਆ, ਨਤੀਸ਼ ਕੁਮਾਰ ਉਹਨਾਂ ਦਾ ਰਾਜ ਹੈ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ। 44 ਬੱਚੀਆਂ ਦੇ ਵਿੱਚੋਂ 34 ਬੱਚੀਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ ਹੈ। ਅੱਜ ਇਹਦੇ ਤੇ ਸਿਆਸਤ ਤਿੱਖੀ ਹੋ ਰਹੀ ਹੈ। ਇਸ ਤੋਂ ਪਹਿਲਾਂ ਕਿ ਇਹਦੇ ਤੇ ਗੱਲ ਹੋਰ ਅਸੀਂ ਕਰੀਏ, ਇੱਕ ਅਮਿਤਾਭ ਬੱਚਨ ਹੋਰਾਂ ਦੀ ਆਵਾਜ਼ ਦੇ ਵਿੱਚ ਪਿੱਛੇ ਜੇ ਇੱਕ ਫਿਲਮ ਆਈ ਸੀ ਪਿੰਕ, ਉਹ ਇਸੇ ਤਰ੍ਹਾਂ ਦੀਆਂ 3 ਬੱਚੀਆਂ ਉੱਪਰ ਉਹ ਫਿਲਮ ਸੀਗੀ ਜਿਹਦੇ 'ਚ ਉਹਨਾਂ ਨਾਲ ਰੇਪ ਹੁੰਦਾ ਤੇ ਅਮਿਤਾਭ ਬੱਚਨ ਉਹਨਾਂ ਦਾ ਕੇਸ ਜਿਹੜਾ ਅਦਾਲਤ ਵਿੱਚ ਲੜਦਾ ਹੈ। ਉਸੇ ਫਿਲਮ 'ਚ ਇੱਕ ਅਮਿਤਾਭ ਬੱਚਨ ਦੀ ਆਵਾਜ਼ 'ਚ ਇੱਕ ਨਜ਼ਮ ਹੈ, ਕਵਿਤਾ ਹੈ ਬੱਚੀਆਂ ਬਾਰੇ ਤੇ ਬੱਚੀਆਂ ਨੂੰ ਹੌਸਲਾ ਦਿੰਦੀ ਹੈ ਕਵਿਤਾ। ਤੁਸੀਂ ਸੁਣ ਲਓ, ਉਸ ਤੋਂ ਬਾਅਦ ਇਹਦੇ ਤੇ ਅਸੀਂ ਗੱਲ ਕਰਾਂਗੇ। ਅਮਿਤਾਭ ਬੱਚਨ ਹੋਰਾਂ ਦੀ ਆਵਾਜ਼ ਸੀ, ਫਿਲਮ ਸੀ ਪਿੰਕ, ਜਿਹਦੇ ਵਿੱਚ ਇੱਕ ਮੈਸੇਜ ਸੀ। ਇਸ ਫਿਲਮ ਦੇ ਵਿੱਚ ਲੜਨ ਦਾ ਜਜ਼ਬਾ ਪੈਦਾ ਹੋ ਰਿਹਾ ਸੀ, ਜੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਇੱਕ ਲੜਾਈ ਦਾ ਜਜ਼ਬਾ ਪੈਦਾ ਹੁੰਦਾ ਸੀ ਇਸ ਫਿਲਮ ਦੇ ਵਿੱਚ। ਤੇ ਨਜ਼ਮ ਵੀ ਸਾਡੀ ਬੱਚੀਆਂ ਦੇ ਵਿੱਚ ਇੱਕ ਲੜਨ ਦਾ, ਜੂਝਣ ਦਾ ਜਜ਼ਬਾ ਪੈਦਾ ਕਰਦੀ ਹੈ। ਤੂੰ ਖੁਦ ਕੀ ਖੋਜ ਮੇਂ ਨਿਕਲ, ਜਾਂ ਵਕਤ ਜਿਹੜਾ ਆ, ਸਮਾਂ ਜਿਹੜਾ ਆ ਉਹ ਵੀ ਤੇਰੀ ਭਾਲ ਦੇ ਵਿੱਚ ਹੈ, ਤੈਨੂੰ ਆਪਣੀ ਖੋਜ ਵਿੱਚ ਨਿਕਲਣਾ ਪੈਣਾ, ਤੈਨੂੰ ਲੜਨਾ ਪੈਣਾ, ਤੈਨੂੰ ਜੂਝਣਾ ਪੈਣਾ। ਇਸ ਤਰ੍ਹਾਂ ਦਾ ਮੈਸੇਜ ਕਨਵੇ ਹੁੰਦਾ ਹੈ। ਤੇ ਜਿਸ ਘਟਨਾ ਦੇ ਕਰਕੇ ਇਹ ਨਜ਼ਮ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ, ਉਹ ਘਟਨਾ ਅਸੀਂ ਜ਼ਿਕਰ ਕਰ ਰਹੇ ਹਾਂ ਮੁਜ਼ੱਫਰਪੁਰ ਬਿਹਾਰ ਦੇ ਵਿੱਚ ਇੱਕ ਸ਼ੈਲਟਰ ਹੋਮ, ਬੱਚੀਆਂ ਦਾ ਸ਼ੈਲਟਰ ਹੋਮ, ਜਿੱਥੇ 44 ਲੜਕੀਆਂ ਵਿੱਚੋਂ 34 ਨਾਲ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ, ਜਿਹਦੇ ਵਿੱਚੋਂ 3 ਲੜਕੀਆਂ ਗਰਭਵਤੀ ਹੈ, ਪ੍ਰੈਗਨੈਂਟ ਹੈ, 2 ਲੜਕੀਆਂ ਬਿਮਾਰ ਹੈ ਜਿਹਦੀ ਕਰਕੇ ਉਹਨਾਂ ਦੀ ਹਾਲੇ ਮੈਡੀਕਲ ਜਾਂਚ ਨਹੀਂ ਹੋ ਸਕੀ। ਗਰਭਵਤੀ ਲੜਕੀਆਂ ਨੂੰ ਲੈ ਕੇ ਵੀ 2 ਵੱਖਰੀਆਂ ਰਿਪੋਰਟਾਂ ਹੈ। ਪਟਨਾ ਸਿਟੀ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਰਿਪੋਰਟ 'ਚ ਇਹਨਾਂ ਲੜਕੀਆਂ ਦੇ ਗਰਭਵਤੀ ਹੋਣ ਦੀ ਪੁਸ਼ਟੀ ਹੋ ਗਈ ਹੈ, ਪਰ PMCH ਦਾ ਜਿਹੜਾ ਮੈਡੀਕਲ ਬੋਰਡ ਹੈ ਉਹਦੀ ਰਿਪੋਰਟ 'ਚ ਇਹਦੀ ਪੁਸ਼ਟੀ ਨਹੀਂ ਹੋਈ। ਸੋ ਅਲਟੀਮੇਟਲੀ ਪੁਸ਼ਟੀ ਹੁੰਦੀ ਨਹੀਂ ਹੁੰਦੀ ਵੱਖਰੀ ਗੱਲ ਹੈ, ਪਰ ਇਹ ਸਾਫ਼ ਹੋ ਗਈ ਹੈ ਕਿ ਗੱਲ ਬਿਲਕੁਲ ਸਾਫ਼ ਹੈ ਕਿ ਇਸ ਸ਼ੈਲਟਰ ਹੋਮ ਦੇ ਵਿੱਚ ਬੱਚੀਆਂ ਦੇ ਨਾਲ ਬਹੁਤ ਕੁਝ ਅਜਿਹਾ ਕੀਤਾ ਜਾਂਦਾ ਸੀ ਜਿਹੜਾ ਅਮਾਨਵੀ ਸੀ।
ਗੈਰ ਮਨੁੱਖੀ ਸੀ। ਤੇ ਇਹਦਾ ਮੁੱਖ ਮੁਲਜ਼ਮ ਕੌਣ ਹੈ? ਬਰਜੇਸ਼ ਸਿੰਘ। ਬਰਜੇਸ਼ ਸਿੰਘ ਦਾ ਇਹ ਸ਼ੈਲਟਰ ਹੋਮ ਸੀ ਜਿੱਥੋਂ 11 ਲੜਕੀਆਂ ਲਾਪਤਾ ਵੀ ਹੈ। ਤੇ ਇਹ ਮਾਮਲਾ ਹੁਣ CBI ਦੇ ਕੋਲ ਹੈ। ਤੇ CBI ਦੇ ਕੋਲ ਜਿਹੜੇ ਮਾਮਲੇ ਆ, ਇਸ ਵੇਲੇ CBI ਦਾ ਬਹੁਤ ਵੱਡਾ ਵਕਾਰ ਹੋਇਆ ਕਰਦਾ ਸੀ ਭਾਰਤ ਦੇ ਵਿੱਚ, ਪਰ ਅੱਜ ਕੱਲ੍ਹ ਉੱਥੇ ਵੀ ਪੋਲੀਟੀਕਲ ਪ੍ਰੈਸ਼ਰ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬੋਲੇ ਨਹੀਂ, ਬਹੁਤ ਲੰਮਾ ਸਮਾਂ ਨਹੀਂ ਬੋਲੇ। ਹੁਣ ਨਿਤੀਸ਼ ਕੁਮਾਰ ਹੋਰੀ ਬੋਲੇ ਨੇ, ਅੱਜ ਹੀ ਬੋਲੇ ਨੇ ਕਿ ਇਹ ਬੜੀ ਸ਼ਰਮਸਾਰ ਘਟਨਾ ਹੈ, ਮੇਰਾ ਸਿਰ ਝੁਕਦਾ ਹੈ। ਇੰਨੇ ਦਿਨਾਂ ਬਾਅਦ ਅੱਜ ਬੋਲੇ ਨੇ, ਕਿਉਂਕਿ ਇਹ ਜਿਹੜੇ ਲੋਕ ਨੇ ਮੁੱਖ ਮੁਲਜ਼ਮ ਬਰਜੇਸ਼ ਸਿੰਘ ਵਗੈਰਾ, ਇਹ ਨੇੜਲੇ ਲੋਕ ਰਹੇ ਨੇ। ਸੁਸ਼ਾਸਨ ਰਾਜ ਕਰਨ ਵਾਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨੇੜਲੇ ਲੋਕ ਰਹੇ ਨੇ। ਅਸਲ 'ਚ ਸੱਤਾ ਦਾ ਤੇ ਅਸ਼ਲੀਲ ਜਿਹੜੀ ਪੂੰਜੀ ਹੈ, ਉਹਦੀ ਇਹ ਖੇਡ ਹੈ ਕਿ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਕੁਝ ਵੀ ਠੀਕ ਨਹੀਂ ਕੀਤਾ ਜਾਂਦਾ। ਸਾਰਾ ਕੁਝ ਪਤਾ ਹੁੰਦਾ, ਉਹਦੇ ਬਾਵਜੂਦ ਵੀ ਕੁਝ ਠੀਕ ਨਹੀਂ ਹੁੰਦਾ। ਜਦੋਂ ਸਾਰੀਆਂ ਚੀਜ਼ਾਂ ਬਾਹਰ ਆ ਜਾਂਦੀਆਂ ਤਾਂ ਵੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਤੇ ਇੱਕ ਬਲਾਤਕਾਰ ਦੀ ਘਟਨਾ ਵਾਪਰ ਜਾਂਦੀ ਹੈ ਮੈਟਰੋ ਸਿਟੀ ਦੇ ਵਿੱਚ ਤਾਂ ਦੇਸ਼ ਹਿਲ ਜਾਂਦਾ ਹੈ। ਹੁਣ 44 ਬੱਚੀਆਂ ਦੇ ਵਿੱਚੋਂ 34 ਬੱਚੀਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ, ਜਿਨ੍ਹਾਂ ਨਾਲ ਲਗਾਤਾਰ ਰੇਪ ਹੁੰਦਾ ਸੀ। ਇਹਨੇ ਲਾਜ਼ਮੀ ਤੌਰ ਦੇ ਉੱਤੇ ਇੱਕ ਮਾਹੌਲ ਦੇਸ਼ ਦੇ ਵਿੱਚ ਬਣਾਇਆ ਇਸ ਕਿਸਮ ਦਾ, ਜਿਹਦੇ ਕਰਕੇ ਸੱਤਾ ਦੇ ਪਰਦੇ ਜਿਹੜੇ ਚਾਕ ਹੋ ਰਹੇ ਨੇ। ਪਰ ਇੱਕ ਬਣਨਾ ਚਾਹੀਦਾ ਜਿਹੜਾ ਮਾਹੌਲ ਇਸ ਮੁੱਦੇ ਤੇ ਲੜਾਈ ਦਾ ਸਾਰੇ ਦੇਸ਼ ਦੇ ਵਿੱਚ, ਉਹ ਮਾਹੌਲ ਨਹੀਂ ਬਣ ਪਾ ਰਿਹਾ। ਦੂਜੀ ਗੱਲ, ਕੇਵਲ ਮੋਮਬੱਤੀਆਂ ਬਾਲਣ ਦਾ ਮਸਲਾ ਨਹੀਂ ਹੈ। ਮੋਮਬੱਤੀਆਂ ਬਾਲਣ ਨਾਲ ਮਸਲਾ ਹੱਲ ਨਹੀਂ ਹੁੰਦਾ। ਲੋੜ ਸੀ ਇਸ ਮਸਲੇ ਦੇ ਉੱਤੇ ਪੂਰਾ ਮੁਲਕ ਉੱਬਲ ਪੈਂਦਾ, ਪੂਰੇ ਮੁਲਕ ਦੇ ਵਿੱਚ ਇੱਕ ਪੂਰੀ ਦੀ ਪੂਰੀ ਵਿਦਰੋਹ ਦੀ ਆਵਾਜ਼ ਉੱਠਦੀ। ਇਹ ਠੀਕ ਆ ਕਿ ਅੱਜ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਇਕੱਠ ਹੋ ਰਿਹਾ, ਪਰ ਉਹਨੂੰ ਇੱਕ ਉੱਥੋਂ ਦੀ ਸੱਤਾ 'ਚ ਰਹੀ ਪਾਰਟੀ ਰਾਸ਼ਟਰੀ ਜਨਤਾ ਦਲ ਉਸ ਇਕੱਠ ਨੂੰ ਕਰ ਰਹੀ ਹੈ। ਤੇ ਉਹਦੇ ਸ਼ਾਮਲ ਅਰਵਿੰਦ ਕੇਜਰੀਵਾਲ ਵੀ ਦੱਸੇ ਜਾ ਰਹੇ ਆ ਵੀ ਉਹ ਵੀ ਹੋਣ ਜਾ ਰਹੇ ਆ, ਤੇ ਰਾਹੁਲ ਗਾਂਧੀ ਵੀ। ਤੇ ਪਰ ਆਮ ਬੰਦਾ, ਆਮ ਕਿਸਾਨ, ਆਮ ਮਜ਼ਦੂਰ, ਆਮ ਕਾਮਨ ਮੈਨ ਇਸ ਲੜਾਈ ਦੇ ਵਿੱਚ ਜਿੰਨੀ ਦੇਰ ਤੱਕ ਨਹੀਂ ਆਏਗਾ, ਇਹ ਅੰਤਹੀਣ ਹਨੇਰਾ ਜਿਹੜਾ ਆ ਸਾਡਾ ਪਿੱਛਾ ਨਹੀਂ ਛੱਡੇਗਾ। ਇਹ ਰਾਤਾਂ ਦਾ ਖੌਫ ਸਾਡਾ ਜਿਹੜਾ ਪਿੱਛਾ ਨਹੀਂ ਛੱਡੇਗਾ। ਕਿੰਨੀ ਵਾਰ ਸਾਡੀਆਂ ਇਹਨਾਂ ਬੱਚੀਆਂ ਨੂੰ ਉਦੋਂ ਦਰਦ ਤੇ ਖੌਫ ਦੇ ਵਿੱਚੋਂ ਗੁਜ਼ਰਦਾ ਪਿਆ ਹੋਏਗਾ ਜਦੋਂ ਇਹਨਾਂ ਨਾਲ ਰੋਜ਼ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਕੀਤਾ ਜਾਂਦਾ ਸੀ। ਕਿੰਨਾ ਦਰਦ ਤੇ ਕਿੰਨੀ ਪੀੜ ਜਿਹੜੀ ਆ ਜਦੋਂ ਇਹ ਕੇਸ ਚੱਲਣਗੇ ਅਦਾਲਤਾਂ ਦੇ ਵਿੱਚ, ਬਾਰ-ਬਾਰ ਉਹ ਗੱਲਾਂ ਪੁੱਛ ਕੇ ਇਹਨਾਂ ਤੋਂ ਫਿਰ ਇਹਨਾਂ ਨੂੰ ਉਹਦੇ ਵਿੱਚੋਂ ਗੁਜ਼ਰਨਾ ਪਏਗਾ। CBI ਦੇ ਕੋਲ ਮਾਮਲਾ ਜਿੱਦਾਂ ਮੈਂ ਜ਼ਿਕਰ ਕੀਤਾ, ਪਰ CBI ਦੀ ਭੂਮਿਕਾ ਵੀ ਲੁਕੀ ਹੋਈ ਨਹੀਂ ਹੈ। ਸਾਰਿਆਂ ਨੂੰ ਪਤਾ ਹੈ ਕਿ CBI ਜਿਹੜੀ ਅੱਜ ਕੱਲ੍ਹ ਕਿਸ ਕਿਸਮ ਦੇ ਨਾਲ ਕੰਮ ਕਰ ਰਹੀ ਹੈ। ਇਸ ਮੁੱਦੇ ਦੇ ਉੱਤੇ ਜਿਹੜੀਆਂ ਮਹਿਲਾ ਜਥੇਬੰਦੀਆਂ ਆ, ਔਰਤਾਂ ਦੀਆਂ ਜਥੇਬੰਦੀਆਂ, ਉਹ ਇੱਦਾਂ ਦੀ ਡਿਮਾਂਡ ਕਰ ਰਹੀਆਂ ਕਿ ਮੁਜ਼ੱਫਰਪੁਰ ਹੋਵੇ ਜਾਂ ਸਾਰੇ ਦੇਸ਼ ਦੇ ਵਿੱਚ ਜਿੰਨੇ ਵੀ ਬਾਲ ਗ੍ਰਹਿ ਹੈਗੇ ਆ, ਜਿੰਨੇ ਵੀ ਇੱਦਾਂ ਦੇ ਬੱਚਿਆਂ ਦੇ ਸ਼ੈਲਟਰ ਹੋਮ ਹੈ, ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਹਾਈ ਕੋਰਟ ਦੇ ਜੱਜ ਦੀ ਅਗਵਾਈ 'ਚ ਦੀ ਜਾਂਚ ਹੋਵੇ, ਇਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਮੰਨਣੀ ਪਏਗੀ। ਪਰ ਜਦੋਂ ਸੱਤਾਧਾਰੀ ਹਕੂਮਤ 'ਚ ਬੈਠੇ ਲੋਕ ਇੱਦਾਂ ਦੇ ਮਾਮਲਿਆਂ 'ਤੇ ਚੁੱਪ ਹੋ ਜਾਣ, ਫਿਰ ਲੱਗਦਾ ਹੈ ਕਿ ਸਾਡੇ ਸਿਸਟਮ ਦੇ ਵਿੱਚ ਕੁਝ ਖਰਾਬੀ ਹੈ। ਸਾਡਾ ਪੂਰਾ ਸਿਸਟਮ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਖੜਾ ਹੈ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਰੋਜ਼ ਮਨ ਕੀ ਬਾਤ ਕਰਦੇ ਆ ਰੇਡੀਓ ਦੇ ਉੱਤੇ, ਰੋਜ਼ ਟਵੀਟ ਕਰਦੇ ਨਿੱਕੀ ਨਿੱਕੀ ਗੱਲ ਦੇ ਉੱਤੇ, ਪਰ ਉਹਨਾਂ ਦਾ ਟਵੀਟ ਤੱਕ ਨਾ ਆਉਣਾ, ਇਸ ਮਸਲੇ 'ਤੇ ਗੱਲ ਤੱਕ ਨਾ ਕਰਨਾ, ਇਹ ਆਪਣੇ ਆਪ ਦੇ ਵਿੱਚ ਸਾਡੀ ਸੱਤਾ ਦਾ ਜਿਹੜਾ ਚਰਿੱਤਰ ਹੈ, ਸਾਡੀ ਹਕੂਮਤ ਦਾ ਜਿਹੜਾ ਚਰਿੱਤਰ ਹੈ, ਉਹ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹ ਮਸਲਾ ਇੱਦਾਂ ਦਾ ਹੈ, ਇਸ ਮਸਲੇ ਦੇ ਉੱਤੇ ਕੇਵਲ ਔਰਤਾਂ ਦਾ ਮਸਲਾ ਨਾ ਸਮਝਦਿਆਂ ਹੋਇਆ, ਸਾਡੇ ਸਮਾਜ ਦਾ ਕੋੜ ਸਮਝਦਿਆਂ ਹੋਇਆ, ਇਸ ਕੋੜ ਦੇ ਖਿਲਾਫ ਇੱਕ ਲੜਾਈ ਦੀ ਜ਼ਰੂਰਤ ਹੈ। ਹਕੂਮਤੀ ਜਿਹੜੇ ਲੋਕ ਹੈ ਉਹਨਾਂ ਤੋਂ ਇਹਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਕੂਮਤੀ ਲੋਕਾਂ ਨੇ ਤਾਂ ਫਿਰ ਵੋਟਾਂ ਦੀ ਪੋਲੀਟਿਕਸ ਕਰਨੀ ਹੈ। ਦਿੱਲੀ ਦੇ ਜੰਤਰ ਮੰਤਰ 'ਤੇ ਵੋਟਾਂ ਦੀ ਪੋਲੀਟਿਕਸ ਹੋ ਰਹੀ ਹੈ, ਬਿਹਾਰ ਦੇ ਵਿੱਚ ਵੋਟਾਂ ਦੀ ਪੋਲੀਟਿਕਸ ਹੋਏਗੀ, ਤੇ ਇੱਦਾਂ ਸਾਰੇ ਦੇਸ਼ 'ਚ ਵੋਟਾਂ ਦੀ ਪੋਲੀਟਿਕਸ ਹੋਏਗੀ। ਪਰ ਸਾਡੀਆਂ ਬੱਚੀਆਂ ਇਸੇ ਤਰ੍ਹਾਂ ਸ਼ਿਕਾਰ ਹੁੰਦੀਆਂ ਰਹਿਣਗੀਆਂ ਇਸ ਤਰ੍ਹਾਂ ਦੇ ਜਾਨਵਰਾਂ ਦੀਆਂ। ਬੇਟੀ ਬਚਾਓ, ਬੇਟੀ ਪੜ੍ਹਾਓ ਵਰਗੇ ਜੁਮਲੇ ਜਿਹੜੇ ਪ੍ਰਧਾਨ ਮੰਤਰੀ ਨੇ ਛੱਡੇ ਹੋਏ ਨੇ, ਸਾਡੀ ਸਰਕਾਰ ਨੇ ਛੱਡੇ ਹੋਏ ਨੇ, ਜਾਂ ਦਾਜ ਦਹੇਜ ਦੇ ਖਿਲਾਫ ਜਿਹੜੀ ਨਿਤੀਸ਼ ਕੁਮਾਰ ਦੀ ਸਰਕਾਰ ਕਹਿ ਰਹੀ ਹੈ ਬਿਹਾਰ 'ਚ ਅਸੀਂ ਜੀ ਬੜੀ ਵੱਡੀ ਕੰਪੇਨ ਚਲਾ ਰਹੇ ਹਾਂ ਵੀ ਬਿਹਾਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹਨੂੰ ਲਾਗੂ ਕਰਦਿਆਂ ਹੋਇਆਂ ਜਿਹੜੀ ਅਸੀਂ ਦਹੇਜ ਦੇ ਖਿਲਾਫ ਜਿਹੜੀ ਕੰਪੇਨ ਹੈ ਉਹ ਚਲਾ ਕੇ ਬਿਹਾਰ ਦੀਆਂ ਬੇਟੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਬਚਾਉਣਾ ਹੈ। ਚਾਹੇ ਉਹਨਾਂ ਦੇ ਇਹ ਜੁਮਲੇ ਹੋਣ, ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਇਸ ਕਰਕੇ ਯਕੀਨ ਨਹੀਂ ਸਾਨੂੰ ਦਿਵਾਉਂਦੀਆਂ ਕਿਉਂਕਿ ਉਹਨਾਂ ਦੀ ਨੱਕ ਦੇ ਹੇਠਾਂ ਇਹ ਸਾਰਾ ਕੁਝ ਲਗਾਤਾਰ ਵਾਪਰ ਰਿਹਾ ਹੈ। ਤੇ ਦੋਸ਼ ਵੀ ਲੱਗ ਰਹੇ ਨੇ, ਭਾਰਤੀ ਜਨਤਾ ਪਾਰਟੀ ਦੇ ਤਾਰ ਵੀ ਇਸ ਘਟਨਾ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ, ਤੇ ਜਿਹੜੀ ਪਾਰਟੀ ਨਿਤੀਸ਼ ਕੁਮਾਰ ਦੀ ਹੈਗੀ ਜਨਤਾ ਦਲ ਯੂਨਾਈਟਿਡ, ਉਹਦੇ ਲੋਕ ਵੀ ਇਹਦੇ 'ਚ ਕਿਤੇ ਨਾ ਕਿਤੇ ਸ਼ਾਮਿਲ ਹੋਏ।
ਦਿਖਾਈ ਦਿੰਦੇ ਨੇ। ਸਾਨੂੰ ਇਹ ਜ਼ਰੂਰ, ਅਸੀਂ ਇਹਦੀ ਕਾਮਨਾ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜ਼ੁਲਮ, ਇਸ ਤਰ੍ਹਾਂ ਦੀਆਂ ਜਿਹੜੀਆਂ ਮਾਨਵੀ ਹੱਕਾਂ ਦੀ ਜਿਹੜੀ ਉਲੰਘਣਾ ਹੋ ਰਹੀ ਹੈ, ਔਰਤਾਂ ਦੇ ਨਾਲ, ਬੱਚਿਆਂ ਦੇ ਨਾਲ ਜਿਸ ਤਰ੍ਹਾਂ ਦਾ ਤਸ਼ੱਦਦ ਉਹਨਾਂ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਹੈ, ਤੇ ਇਹਦੇ ਖਿਲਾਫ ਇੱਕ ਮਾਹੌਲ ਬਣੇ ਦੇਸ਼ ਦੇ ਵਿੱਚ, ਤੇ ਰਾਜਨੀਤੀਵਾਨ ਜਿਹੜੇ ਲੋਕ ਇਹ ਸ਼ਾਮਲ ਨੇ ਉਹ ਵੀ ਨੰਗੇ ਕੀਤੇ ਜਾਣ। ਕਿਉਂਕਿ ਜਿਹੜੇ ਲੋਕ ਹੁਣ ਅੱਜ ਇਹ ਮੰਗ ਕਰ ਰਹੇ ਨੇ, ਸਾਰੇ ਮੁੱਦੇ ਦੇ ਉੱਤੇ ਨਿਤੀਸ਼ ਕੁਮਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ। ਨਿਤੀਸ਼ ਕੁਮਾਰ ਦੀ ਗੱਲ ਅਸੀਂ ਕਰ ਲਈ, ਬੀਜੇਪੀ ਦੀ ਕਰ ਲਈ, ਪਰ ਰਾਸ਼ਟਰੀ ਜਨਤਾ ਦਲ ਜਾਂ ਬਾਕੀ ਜਿਹੜੀਆਂ ਪਾਰਟੀਆਂ ਬਿਹਾਰ ਦੀਆਂ ਹੈਗੀਆਂ, ਜਾਂ ਕਾਂਗਰਸ ਪਾਰਟੀ ਵਾਲੇ ਆ, ਉਹਨਾਂ ਦੇ ਕਿੰਨੇ ਕੁ ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਸਾਫ਼ ਸੁਥਰਿਆਂ ਨੂੰ ਟਿਕਟਾਂ ਦਿੱਤੀਆਂ, ਕਦੀ ਲੋਕ ਸਭਾ ਤੇ ਵਿਧਾਨ ਸਭਾ 'ਚ। 100 MP ਸਾਡੇ ਹਾਲੇ ਵੀ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਉਹ ਦਾਗੀ ਬੈਠਾ, ਜਿਨ੍ਹਾਂ 'ਚੋਂ ਬਹੁਤਿਆਂ ਤੇ ਰੇਪ ਦੇ ਕੇਸ ਹੈ, ਡਾਕਿਆਂ ਦੇ ਕੇਸ ਹੈ, ਕਤਲਾਂ ਦੇ ਕੇਸ ਹੈ। ਬਿਹਾਰ ਦੇ ਵਿੱਚ ਰਾਸ਼ਟਰੀ ਜਨਤਾ ਦਲ ਵੀ ਬਾਹੂਬਲੀਆਂ ਨੂੰ ਵੋਟਾਂ ਆਪਣੀਆਂ ਟਿਕਟਾਂ ਦਿੰਦਾ, ਤੇ ਕਾਂਗਰਸ ਪਾਰਟੀ ਵੀ ਸਾਰੇ ਦੇਸ਼ ਦੇ ਵਿੱਚ, ਤੁਸੀਂ ਉਹਨਾਂ ਦੇ ਉਮੀਦਵਾਰ ਦੇਖ ਲਿਓ 2019 ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਜਿਨ੍ਹਾਂ ਦੇ ਉੱਪਰ ਬਹੁਤ ਸਾਰੇ ਕ੍ਰਾਈਮ ਦੇ ਕੇਸ ਹੋਣਗੇ। ਸੋ ਇਹ ਸਾਰੇ ਹਮਾਮ ਦੇ ਵਿੱਚ ਨੰਗੇ ਹੈ, ਲੋਕਾਂ ਨੂੰ ਹੀ ਆਪਣੀ ਲੜਾਈ ਲੜਨੀ ਪਏਗੀ। ਤੇ ਅਖੀਰ 'ਚ ਜਾਂਦੇ ਜਾਂਦਾ ਤੁਹਾਨੂੰ ਮੈਂ ਇੱਕ ਹੋਰ ਗੀਤ, ਸਾਂਝਾ ਗੀਤ ਸੁਣਾ ਦਿੰਦਾ, ਜਿਸ ਗੀਤ ਦੇ ਵਿੱਚ ਵੀ ਇੱਕ ਸੁਨੇਹਾ ਹੈ ਬੱਚੀਆਂ ਵਾਸਤੇ। ਉਹ ਗੀਤ ਦੇ ਨਾਲ ਅਸੀਂ ਅੱਜ ਦਾ ਇਹ ਸਾਂਝੀ ਸੱਚ ਪ੍ਰੋਗਰਾਮ ਸਮਾਪਤ ਕਰਾਂਗੇ। ਮੈਨੂੰ ਸੁਸ਼ੀਲ ਦੋਸਾਂਝ ਨੂੰ ਇਸ ਗੀਤ ਦੇ ਨਾਲ ਨਾਲ ਆਗਿਆ ਦਿਓ। ਲੋ ਸੁਣਦੇ ਜਾਓ ਇਹ ਗੀਤ।